ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਤਿਹਾੜ ਜੇਲ੍ਹ ਦੇ ਸਾਹਮਣੇ। ਸਾਡੀ ਕੋਸ਼ਿਸ਼ ਹੈ ਇਸ ਪੂਰੇ ਪ੍ਰੋਗਰਾਮ ਨੂੰ ਅਨਕਟ ਟੀਵੀ 84 ਚੈਨਲ ਦੇ ਉੱਤੇ ਵੀ ਉਹ ਸੋਸ਼ਲ ਮੀਡੀਆ ਤੇ ਦਿਖਾਈਏ, ਲੇਕਿਨ ਤਿਹਾੜ ਜੇਲ੍ਹ ਦੇ ਜੈਮਰਾਂ ਨੇ ਸਾਨੂੰ ਅੱਜ ਲਾਈਵ ਨਿਖਾਣ ਨਹੀਂ ਦਿੱਤਾ। ਇਹ ਸਾਰਾ ਪ੍ਰੋਗਰਾਮ ਅਸੀਂ ਰਿਕਾਰਡ ਕਰ ਰਹੇ ਹਾਂ ਤੇ ਅਸੀਂ 10-15 ਮਿੰਟ ਤੋਂ ਬਾਅਦ ਇਸ ਪ੍ਰੋਗਰਾਮ ਦੀ ਪੂਰੀ ਰਿਕਾਰਡਿੰਗ ਦੇ ਨਾਲ ਚੈਨਲ ਦੇ ਉੱਤੇ ਵੀ ਔਰ ਸੋਸ਼ਲ ਮੀਡੀਆ ਦੇ ਉੱਤੇ ਡੀ ਲਾਈਵ ਕਰ ਦਿੱਤਾ ਜਾਏਗਾ। ਸਭ ਤੋਂ ਵੱਡੀ ਗੱਲ, ਲਗਭਗ 7-8 ਸਾਲਾਂ ਤੋਂ ਬੰਦੀ ਸਿੰਘਾਂ ਦੇ ਲਈ ਇੱਥੇ ਅਰਦਾਸ ਹੋ ਰਹੀ ਹੈਗੀ ਹੈ ਔਰ ਘੱਟੋ ਘੱਟ ਪਹਿਲੀ ਵਾਰ ਹੈ ਕਿ ਇਸ ਵੇਲੇ ਕਹਿ ਲਈਏ ਅਪੋਜੀਸ਼ਨ ਦੀ ਸਾਰੀਆਂ ਧਿਰਾਂ ਇੱਥੇ ਮੌਜੂਦ ਨੇ। ਅਰਦਾਸ ਅਸੀਂ ਸਾਰੇ ਕਰਦੇ ਆਏ ਹੈਗੇ ਸ਼ੁਰੂ ਤੋਂ ਕਿ ਪੂਰੀ ਕੌਮ ਨੂੰ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਣਾ ਚਾਹੀਦਾ। ਘੱਟੋ ਘੱਟ ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ ਕਹਿ ਸਕਦੇ ਹੈਗੇ ਆ ਕਿ ਸਾਰੀਆਂ ਧਿਰਾਂ ਇੱਥੇ ਖਲੋਤੀਆਂ ਹੈਗੀਆਂ ਨੇ। ਹਰ ਸਿੱਖ ਇੱਥੇ ਪਹੁੰਚਿਆ, ਕਿਸੇ ਪਾਰਟੀ ਦਾ ਝੰਡਾ ਨਹੀਂ, ਕਿਸੇ ਵੀ ਕਹਿ ਲਈਏ ਧਿਰ ਨੇ ਆਪਣਾ ਨਾਮ ਆਪਣੀ ਪਾਰਟੀ ਦੇ ਨਾਮ ਨਹੀਂ ਲਾਇਆ। ਸੰਗਤੀ ਤੌਰ ਦੇ ਉੱਤੇ ਇੱਕ ਸਿੱਖ ਹੋਣ ਦੇ ਨਾਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਸਮੁੱਚੀ ਅਰਦਾਸ ਦੇ ਵਿਚਕਾਰ ਵੱਡੇ ਵੱਡੇ ਲੀਡਰ ਸਾਹਿਬਾਨ ਸਾਰੇ ਸ਼ਾਮਿਲ ਹੋਏ, ਸਾਰੀਆਂ ਧਿਰਾਂ ਹੋਈਆਂ, ਬਿਆਨ ਦੇ ਕੇ ਸਾਰੇ ਚਲੇ ਗਏ। ਲੇਕਿਨ ਇਸ ਵੇਲੇ ਸਾਡੇ ਨਾਲ ਘੱਟੋ ਘੱਟ ਬੰਦੀ ਸਿੰਘ ਮੋਰਚਾ ਦਾ ਜਿਹੜਾ ਦਿੱਲੀ ਦੇ ਅੰਦਰ ਕੰਮ ਕਰਦਾ ਰਿਹਾ, ਦਾਸ ਉਸ ਟੀਮ ਦੇ ਵਿੱਚ ਰਿਹਾ ਗਿਆ। ਸਾਡੇ ਨਾਲੋਂ ਸਾਰੀ ਟੀਮ ਜੁੜੀ ਹੈ ਸਾਰੇ ਮਸਲੇ ਦੇ ਉੱਤੇ। ਸਾਰਿਆਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਇਕਬਾਲ ਸਿੰਘ ਜੀ ਤੋਂ ਮੈਂ ਗੱਲ ਦੀ ਸ਼ੁਰੂਆਤ ਕਰਾਂਗਾ ਕਿਉਂਕਿ ਇਹ ਭਾਈ ਜਗਤਾਰ ਸਿੰਘ ਹਵਾਲਾ ਜੀ ਦੇ ਮੁਲਾਕਾਤੀ ਹੈਗੇ ਨੇ ਔਰ ਅੱਜ ਸਵੇਰੇ ਮੁਲਾਕਾਤ ਕਰਕੇ ਆਏ ਨੇ। ਬੜੇ ਸਾਰੇ ਸਵਾਲ ਨੇ, ਸਾਰਿਆਂ ਨਾਲ ਗੱਲਬਾਤ ਹੋਏਗੀ ਔਰ ਅਨਕਟ ਪ੍ਰੋਗਰਾਮ ਰਿਕਾਰਡ ਵੀ ਹੋ ਰਿਹਾ ਜਿਹੜਾ ਲਾਈਵ ਹੋਏਗਾ। ਸਭ ਤੋਂ ਪਹਿਲੇ ਇਕਬਾਲ ਵੀਰ ਜੀ, ਤੁਸੀਂ ਅੱਜ ਸਵੇਰੇ ਮੁਲਾਕਾਤ ਕਰਕੇ ਆਏ ਹੋ, ਭਾਈ ਸਾਹਿਬ ਜੀ ਦੀ ਚੜ੍ਹਦੀ ਕਲਾ ਦੀ ਗੱਲ ਦੱਸੋ, ਸਿਹਤਾਂ ਉਹਨਾਂ ਦੀ ਕੀ ਨੇ ਤੇ ਉਹਨਾਂ ਨੇ ਕੀ ਤੁਹਾਡੇ ਨਾਲ ਗੱਲਬਾਤ ਕੀਤੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਟੀਵੀ 84 ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਇਹ ਪੰਥਕ ਕਾਰਜ ਜਿਹੜਾ ਹਰ ਜਗ੍ਹਾ ਪਹੁੰਚ ਕੇ ਪੰਥਕ ਕਾਰਜ ਕਰਦੇ ਨੇ ਔਰ ਸੰਗਤਾਂ ਦੇ ਵਿੱਚ ਜਿਹੜਾ ਕਾਰਜ ਨੂੰ ਬਖੂਬੀ ਨਿਭਾ ਕੇ ਆਪਣੀ ਸੇਵਾ ਕਰਦੇ ਨੇ। ਦਾਸ ਅੱਜ ਸਵੇਰੇ 7 ਵਜੇ ਘਰੋਂ ਚੱਲਿਆ ਸੀ ਤੇ 1.5 ਘੰਟਾ ਲੱਗਦਾ ਹੈ ਮੰਡੋਲੀ ਜੇਲ੍ਹ ਵਿੱਚ ਜਾਣ ਵਿੱਚ। ਮੰਡੋਲੀ ਜੇਲ੍ਹ ਵਿੱਚ 1.5 ਘੰਟੇ ਬਾਅਦ ਜਦ ਜਥੇਦਾਰ ਸਾਹਿਬ ਦੀ ਮੁਲਾਕਾਤ ਹੋਈ, ਪਹਿਲਾਂ ਤਾਂ ਜਿਹੜੀ ਮੁਲਾਕਾਤ ਸੀ ਹੋਰ ਮੁਜਰਿਮ ਹੁੰਦੇ ਸੀਗੇ ਉਹਨਾਂ ਦੇ ਵਿੱਚ ਹੋ ਜਾਂਦੀ ਸੀ ਤੇ ਹੁਣ 15 ਦਿਨ ਤੋਂ ਜਿਹੜਾ ਮੁਲਾਕਾਤ ਜਿਹੜੀ ਹੈ ਕਿ ਉਹ ਇੰਡੀਵਿਜੂਅਲ ਕਰਾਈ ਜਾਂਦੀ ਹੈ ਤੇ ਇਸ ਕਰਕੇ ਸਾਨੂੰ ਸਵੇਰੇ ਜਲਦੀ ਜਾਣਾ ਪੈਂਦਾ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਵੀ 9 ਵਜੇ ਜਦੋਂ ਜੇਲ੍ਹ ਖੁੱਲ੍ਹਦੀ ਹੈ ਤੇ ਉਸ ਟਾਈਮ ਤੁਸੀਂ ਐਂਟਰੀ ਕਰੋਗੇ ਤੇ ਸਭ ਤੋਂ ਪਹਿਲਾਂ ਤੁਹਾਡੀ ਮੁਲਾਕਾਤ ਹੋਏਗੀ, ਉਸ ਤੋਂ ਬਾਅਦ ਬਾਕੀਆਂ ਦੀ ਮੁਲਾਕਾਤ ਹੋਏਗੀ। ਜਥੇਦਾਰ ਸਾਹਿਬ ਚੜ੍ਹਦੀ ਕਲਾ 'ਚ ਨੇ ਔਰ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਨੇ ਔਰ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ। ਉਹਨਾਂ ਦਾ ਇੱਕੋ ਹੀ ਸੰਦੇਸ਼ ਹੁੰਦਾ ਹੈ ਕਿ ਬਈ ਪੰਥ ਜਿਹੜਾ ਹੈ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠਾ ਹੋਵੇ, ਇਕਜੁੱਟਤਾ ਹੋਵੇ। ਅੱਜ ਜਿਹੜਾ ਕਿ ਸੰਦੇਸ਼ ਹੁਣੇ ਸਾਰਿਆਂ ਦੇ ਸਾਹਮਣੇ ਆਇਆ ਕਿ ਜਿੰਨੀਆਂ ਵੀ ਧਿਰਾਂ ਨੇ ਔਰ ਗੱਤਕੇ ਪਾਰਟੀਆਂ ਵੀ ਨੇ, ਅਖੰਡ ਕੀਰਤਨ ਜਥੇ ਵੀ ਨੇ, ਕੀਰਤਨੀਏ ਜਥੇ ਵੀ ਨੇ, ਅੱਜ ਸਾਰੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਏ ਨੇ। ਅਸੀਂ ਘੱਟੋ ਘੱਟ 10-12 ਸਾਲ ਤੋਂ ਅਸੀਂ ਇਹ ਅਰਦਾਸ ਕਰਦੇ ਆ ਰਹੇ ਸੀ। ਸਾਡੇ ਨਾਲ ਪਰਵਿੰਦਰ ਵੀਰ ਜੀ, ਮਿੰਟੂ ਵੀਰ ਜੀ, ਜਸਵਿੰਦਰ ਵੀਰ ਜੀ ਇਹ ਦੇਖਦੇ ਸੀਗੇ ਕਿ ਵੀ ਕਿੰਨਾ ਕੋਈ ਇਕੱਠ ਹੁੰਦਾ ਸੀ ਬਸ, ਔਰ ਇੱਕੋ ਦੋ ਧਿਰਾਂ ਆਉਂਦੀਆਂ ਸੀ ਜਿਨ੍ਹਾਂ 'ਚ ਜਿਹੜਾ ਕੀ ਹੈ ਅਰਦਾਸ ਅਸੀਂ ਬੰਦੀ ਸਿੰਘਾਂ ਦੀ ਕਰਦੇ ਸੀ। ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਦਿੱਲੀ ਤੇ ਹਰ ਕੋਨੇ ਤੋਂ ਇੱਕ ਤੇ ਸੰਗਤਾਂ ਆਈਆਂ ਨੇ ਔਰ ਵੱਡੀਆਂ ਜਥੇਬੰਦੀਆਂ ਵੀ ਆਈਆਂ ਨੇ, ਸਾਰੇ ਜਥੇਬੰਦੀਆਂ ਆਈਆਂ ਨੇ, ਅਖਾੜੇ ਆਏ ਨੇ, ਕੀਰਤਨੀ ਜਥੇ ਆਏ ਨੇ। ਸਭ ਦਾ ਮੈਂ ਕਹਿੰਦਾ ਕਿ ਤਹਿ ਦਿਲੋਂ ਧੰਨਵਾਦ। ਉਹਨਾਂ ਦਾ ਇੱਕ ਕਦਮ ਆਇਆ ਸਾਡੇ ਸਿਰ ਮੱਥੇ। ਜਥੇਦਾਰ ਸਾਹਿਬ ਵੱਲੋਂ ਵੀ ਧੰਨਵਾਦ, ਦਾਸ ਵੱਲੋਂ ਵੀ ਧੰਨਵਾਦ ਕਿ ਇੰਨਾ ਵੱਡਾ ਉਪਰਾਲਾ ਜਿਹੜਾ ਮੇਰਾ ਵੱਡਾ ਵੀਰ ਜਿਹੜਾ ਪਰਵਿੰਦਰ ਵੀਰ ਜੀ ਨੇ, ਸਭ ਤੋਂ ਪਹਿਲਾਂ ਇਹਨਾਂ ਨੂੰ ਮੈਂ ਫੋਨ ਕੀਤਾ, ਮੈਂ ਕਿਹਾ ਵੀ ਇਸ ਵਾਰੀ ਕੀ ਪ੍ਰੋਗਰਾਮ ਹੈ ਤੇ ਇਹਨਾਂ ਨੇ ਕਿਹਾ ਵੀ ਨਹੀਂ ਇਕਬਾਲ ਵੀਰ ਜੀ ਆਪਾਂ ਹਰ ਸਾਲ ਕਰਦੇ ਹਾਂ ਤੇ ਇਸ ਵਾਰੀ ਵੀ ਕਰਾਂਗੇ। ਥੋੜ੍ਹਾ ਸਮੇਂ ਦਾ ਜਿਹੜਾ ਹੈ ਅਸੀਂ ਚੇਂਜ ਕੀਤਾ ਪਰਵਿੰਦਰ ਵੀਰ ਜੀ ਨੇ ਕਿ ਵੀ ਅਸੀਂ 1 ਵਜੇ ਦੀ ਬਜਾਏ ਅਸੀਂ 3 ਵਜੇ ਕੀਤੀ ਜੇ। ਸੋ 3 ਵਜੇ ਅਰਦਾਸ ਸਮਾਗਮ ਹੋਣਾ ਸੀ ਔਰ 2:30 ਵਜੇ ਪਰਵਿੰਦਰ ਜੀ ਆ ਗਏ ਸੀਗੇ ਔਰ 2:30 ਵਜੇ ਤੋਂ ਲੈ ਕੇ ਇਹ ਕੀਰਤਨ ਜਸ ਗੁਰੂ ਜਸ ਹੋਇਆ। ਉਸ ਤੋਂ ਬਾਅਦ ਇੱਥੇ ਅਰਦਾਸ ਹੋਈ ਔਰ ਉਸ ਤੋਂ ਬਾਅਦ ਜਿਹੜੀਆਂ ਸ਼ਖਸੀਅਤਾਂ ਵੱਡੀਆਂ ਆਈਆਂ ਸੀ ਉਹਨਾਂ ਨੇ ਆਪਣਾ ਜਿਹੜਾ ਸੰਦੇਸ਼ ਵੀ ਦਿੱਤਾ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਸਰ ਇਕਬਾਲ ਸਿੰਘ ਹੋਰਾਂ ਨੇ ਜਥੇਦਾਰ ਸਾਹਿਬ ਦੀ ਗੱਲ ਕੀਤੀ, ਪਿਛਲੇ ਕੁਝ ਸਮੇਂ 'ਚ ਮੇਰੀਆਂ ਵੀ 4-5 ਮੁਲਾਕਾਤਾਂ ਹੋਈਆਂ ਨੇ ਜਥੇਦਾਰ ਸਾਹਿਬ ਦੀਆਂ ਟੀਵੀ 84 ਦੇ ਰਾਹੀਂ। ਅਸੀਂ ਉਹ ਸਾਰੀਆਂ ਗੱਲਾਂ ਸ਼ੇਅਰ ਵੀ ਕੀਤੀਆਂ ਹੈਗੀਆਂ ਨੇ, ਮਗਰ ਕਿਤੇ ਨਾ ਕਿਤੇ ਇੱਕ ਬੜੀ ਵੱਡੀ ਰਾਜਨੀਤੀ ਹੋਈ ਹੈ ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ। ਅਸੀਂ ਉਹ ਸਾਰੇ ਮਸਲੇ ਦੇ ਉੱਤੇ ਵੀ ਗੱਲ ਕਰਾਂਗੇ ਕਿ ਮੌਜੂਦਾ ਹਾਲਾਤ ਕੀ ਨੇ। ਮਿੰਟੂ ਵੀਰ ਜੀ ਵੀ ਜੁੜੇ ਨੇ, ਉਸ ਤੋਂ ਬਾਅਦ ਆਪਾਂ ਪਰਮਿੰਦਰ ਜੀ ਨਾਲ ਵੀ ਗੱਲ ਕਰਾਂਗੇ ਕਿਉਂਕਿ ਸਵਾਲ ਇੰਨੇ ਜ਼ਿਆਦਾ ਹੈਗੇ ਨੇ। ਅਸੀਂ ਚਾਹੁੰਦੇ ਹੈਗੇ ਕਿ ਉਹ ਸਵਾਲਾਂ ਦੇ ਜਵਾਬ ਸੰਗਤਾਂ ਨੂੰ ਮਿਲਣ। ਸੋਸ਼ਲ ਮੀਡੀਆ ਦੇ ਰਾਹੀਂ ਲੀਡਰਾਂ ਦੀਆਂ ਬਾਈਟਾਂ ਪਹੁੰਚ ਜਾਂਦੀਆਂ ਨੇ, ਕਿਤੇ ਨਾ ਕਿਤੇ ਸਵਾਲ ਵਿੱਚ ਰਹਿ ਜਾਂਦੇ ਨੇ। ਮਗਰ ਪਹਿਲੇ ਮੈਂ ਗੱਲ ਦੀ ਸ਼ੁਰੂਆਤ ਮਿੰਟੂ ਵੀਰ ਜੀ ਨਾਲ ਹੀ ਕਰਨਾ। ਮਿੰਟੂ ਵੀਰ ਜੀ, ਆ ਤੁਸੀਂ ਬੜਾ ਵਧੀਆ ਇੱਕ ਲਫ਼ਜ਼ ਬੋਲਿਆ ਕਿ ਸਿੱਖ ਕੌਮ ਦੀ ਡਿਕਸ਼ਨਰੀ ਦੇ ਅੰਦਰ ਮਾਫੀ ਲਫ਼ਜ਼ ਨਹੀਂ ਹੈ, ਕੀ ਕਹਿਣਾ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ ਜੀ, ਜਦੋਂ ਅਸੀਂ ਬੰਗਲਾ ਸਾਹਿਬ ਇਹ ਮੋਰਚਾ ਲਗਾਇਆ ਸੀ, ਉਹ ਤੁਸੀਂ ਮੋਰਚਾ ਸਾਰਾ ਕਵਰ ਕੀਤਾ
ਔਰ ਪੂਰੇ ਵਰਲਡ ਦੇ ਵਿੱਚ ਉਹ ਮੈਸੇਜ ਗਿਆ। ਤੇ ਬੜੀ ਖੁਸ਼ੀ ਦੀ ਗੱਲ ਹੈ ਕਿ 3 ਬੰਦੀ ਸਿੰਘ ਜਿਹੜੇ ਨੇ, ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਖਹਿੜਾ, ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ, ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਸ਼ੇਰਾ, ਜਿਨ੍ਹਾਂ ਦੀ ਪਰਮਾਨੈਂਟ ਜ਼ਮਾਨਤ ਹੋ ਚੁੱਕੀ ਹੈ। ਇਹ ਤੁਹਾਡੀਆਂ ਜਿਹੜੀ ਮਿਹਨਤ ਕਰਕੇ ਹੀ ਹੋਇਆ ਹੈ। ਇਹ ਜਿਹੜੀ ਮਿਹਨਤ ਤੁਸੀਂ ਲੋਕੀ ਕੀਤੀ, ਸਾਰੇ ਪੰਥ ਨੇ ਇਕੱਠੇ ਹੋ ਕੇ ਕੀਤੀ, ਉਹਦੇ ਕਰਕੇ ਹੋਇਆ। ਮੈਂ ਜਿਹੜੀ ਗੱਲ ਕਰਨਾ ਚਾਹ ਰਿਹਾ ਕਿ 7 ਜਨਵਰੀ 2023 ਨੂੰ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਕੌਮੀ ਇਨਸਾਫ ਮੋਰਚਾ ਅੱਜ ਵੀ ਮੋਰਚਾ ਲੱਗਿਆ ਹੋਇਆ ਹੈ। ਉਹਦੇ ਵਿੱਚ ਦੇਖੋ ਪੂਰਾ ਪੰਥ ਵਰਲਡ ਦੇ ਵਿੱਚੋਂ ਸੰਗਤਾਂ ਆਉਂਦੀਆਂ ਨੇ, ਸੇਵਾ ਨਿਭਾ ਰਹੀਆਂ ਨੇ। ਪਰ ਲੇਕਿਨ ਅਸੀਂ ਇੱਕ ਗੱਲ ਜ਼ਰੂਰ ਕਹਿ ਦੇਣਾ ਚਾਹੁੰਦੇ ਆ ਕਿ ਭਾਈ ਆ ਜਿਹੜੀ ਗੱਲ ਜਸਵਿੰਦਰ ਜੀ ਤੁਸੀਂ ਕੀਤੀ ਏ, ਉਹ ਤੁਸੀਂ ਕਿਸੇ ਬੰਦੀ ਸਿੰਘ ਨੂੰ ਵੀ ਪੁੱਛ ਲਓਗੇ ਨਾ ਕਿ ਭਾਈ ਤੈਨੂੰ ਮਾਫ ਕਰ ਦਿੰਦੇ ਆ, ਤੂੰ ਮਾਫੀ ਮੰਗੇਗਾ, ਮੈਂ ਉਸੇ ਵੇਲੇ ਆਪਣਾ ਗਲਾ ਕਟਵਾ ਦਿਆਂਗਾ। ਸਾਡੇ ਪੰਥ ਦੇ ਵਿੱਚ ਇਹੋ ਜਿਹਾ ਕੋਈ ਹੈ ਹੀ ਨਹੀਂ। ਸਿਧਾਂਤ ਇਹ ਇਜਾਜ਼ਤ ਹੀ ਨਹੀਂ ਦਿੰਦਾ ਕਿ ਕੋਈ ਬੰਦੀ ਸਿੰਘ ਖੜਾ ਹੋ ਕੇ ਕਹਿ ਦੇਵੇ ਕਿ ਮੈਂ ਜੀ ਮਾਫੀ ਮੰਗਦਾ, ਮੈਨੂੰ ਬਾਹਰ ਕੱਢ ਦਿਓ ਨਾ। ਮੈਂ ਉਦਾਹਰਨ ਦੇਣਾ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਪੂਨੇ ਦੀ ਆਪਣਾ ਕੋਰਟ ਦੇ ਵਿੱਚ ਉਹਨਾਂ ਨੂੰ ਜੱਜ ਨੇ ਕਿਹਾ ਫਾਂਸੀ ਦੇਣ ਲੱਗਿਆ, ਫਾਂਸੀ ਦੇ ਆਰਡਰ ਕਰਨ ਤੋਂ ਪਹਿਲਾਂ, ਭਾਈ ਤੁਸੀਂ ਕੋਈ ਅਪੀਲ ਕਰਨਾ ਚਾਹੁੰਦੇ ਹੋ? ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਕੋਈ ਅਪੀਲ ਕਰਨਾ ਚਾਹੁੰਦੇ ਹੋ? ਉਹ ਗੁਰੂ ਗੋਬਿੰਦ ਸਿੰਘ ਦੇ ਲਾਡਲੇ ਪੁੱਤਰਾਂ ਨੇ ਪਤਾ ਕੀ ਜਵਾਬ ਦਿੱਤਾ ਸੀ? ਅਸੀਂ ਭਗਤ ਸਿੰਘ ਵਾਂਗੂ ਖੜੇ ਮੱਥੇ ਫਾਂਸੀ ਦਾ ਫੰਦਾ ਚੁੰਮਾਂਗੇ, ਪਰ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਅਸੀਂ ਤੁਹਾਡੇ ਕੋਲੋਂ ਭੀਖ ਨਹੀਂ ਮੰਗਦੇ। ਇਹ ਅਸੀਂ ਭਾਈ ਸਰਕਾਰਾਂ ਕੋਲੋਂ ਜਸਵਿੰਦਰ ਜੀ ਆਪਣਾ ਹੱਕ ਮੰਗ ਰਹੇ ਹਾਂ। ਇੱਥੇ ਮਾਫੀ ਵਾਲੀ ਕੋਈ ਗੱਲ ਹੀ ਨਹੀਂ ਹੈ। ਇਹ ਤੇ ਵਿਸ਼ਾ ਹੀ ਛੇੜਨਾ ਗਲਤ ਹੈ। ਮਾਫੀ ਜਿਹੜਾ ਕੋਈ ਕਹਿ ਰਿਹਾ ਉਹਦੀ ਸੂਝ ਹੋ ਸਕਦੀ ਹੈ, ਉਹਦੀ ਸਮਝ ਹੋ ਸਕਦੀ ਹੈ, ਮਾਫੀ ਵਾਲਾ ਕੁਝ ਵੀ ਨਹੀਂ ਹੈ। ਰਹੀ ਗੱਲ ਜੋ ਪੰਥ ਅੱਜ ਜਿਹੜਾ ਇੱਥੇ ਦਿੱਲੀ ਦੇ ਵਿੱਚ, ਮੈਂ ਅੱਜ ਗਦਗਦ ਹੋ ਗਿਆ। ਇੱਥੇ ਸਾਰੀਆਂ ਜਥੇਬੰਦੀਆਂ, ਇਹ ਇਕਬਾਲ ਸਿੰਘ ਜੀ ਮੈਨੂੰ ਪਰੇ ਲਿਜਾ ਕੇ ਕਹਿ ਰਹੇ ਸੀ ਕਿ ਜਥੇਦਾਰ ਨੇ ਅੱਜ ਮੈਨੂੰ ਕਿਹਾ, ਜਥੇਦਾਰ ਦੇ ਇਹ ਬਚਨ ਸੀਗੇ ਕਿ ਇਕਬਾਲ ਸਿੰਘ ਜੀ ਇਹ ਇੱਕ ਨਿਸ਼ਾਨ ਦੇ ਥੱਲੇ ਪੰਥ ਇਕੱਠਾ ਹੋਵੇ। ਅੱਜ ਇਹ ਦਿਸ ਰਿਹਾ ਸਾਨੂੰ ਕਿ ਪੰਥ ਇੱਕ ਨਿਸ਼ਾਨ ਦੇ ਥੱਲੇ ਇਕੱਠਾ ਹੋ ਰਿਹਾ ਔਰ ਆਪਣੀ ਅਸੀਂ ਮੰਗ ਰੱਖ ਰਹੇ ਹਾਂ ਸਰਕਾਰਾਂ ਕੋਲ, ਕੋਈ ਭੀਖ ਨਹੀਂ ਮੰਗ ਰਹੇ। ਔਰ ਇਹ ਮੰਗ ਸਾਡੀ ਇਸੇ ਤਰ੍ਹਾਂ ਜਾਰੀ ਰਹੇਗੀ। ਔਰ ਸਾਨੂੰ ਆਪਣੇ ਗੁਰੂ ਤੇ ਭਰੋਸਾ ਜੇ, ਅਸੀਂ ਜਿਸ ਗੁਰੂ ਦਾ ਬੰਦੀ ਛੋੜ ਦਿਵਸ ਮਨਾ ਰਹੇ ਹਾਂ, ਸਾਨੂੰ ਪੂਰਨ ਰੂਪ ਵਿੱਚ ਉਸ ਗੁਰੂ ਤੇ ਭਰੋਸਾ ਹੈ। ਉਹ ਗੁਰੂ ਸਾਹਿਬ ਸਾਡੀ ਇਹ ਬੰਦ ਖਲਾਸੀ ਬੰਦੀ ਸਿੰਘਾਂ ਦੀ ਜ਼ਰੂਰ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਸੰਗਤ ਜੀ, ਤੁਸੀਂ ਲਗਾਤਾਰ ਲਾਈਵ ਦੇਖ ਰਹੇ ਹੋ ਟੀਵੀ 84 ਤੇ ਸਾਡੇ ਨਾਲ ਹੁਣ ਸਰਦਾਰ ਮਨਜੀਤ ਸਿੰਘ ਜੀਕੇ ਜੁੜ ਚੁੱਕੇ ਨੇ। ਗੱਲ ਦੀ ਸ਼ੁਰੂਆਤ ਫਤਿਹ ਦੀ ਸਾਂਝ ਕਰਨੇ ਆ। ਮਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਸਿੰਘ ਜੀ, 8 ਸਾਲਾਂ ਤੋਂ ਮੈਂ ਤੁਹਾਨੂੰ ਦੇਖਦਾ ਆ ਰਿਹਾ ਹਾਂ ਲਗਾਤਾਰ। ਇਹ ਤੇ ਅੱਜ ਕਹਿ ਲਈਏ, ਮੈਨੂੰ ਕਹਿਣਾ ਨਹੀਂ ਚਾਹੀਦਾ ਸੀ ਵੈਸੇ, ਅੱਜ ਮੀਡੀਆ ਦਾ ਕੱਟ ਦੇਖ ਕੇ, ਲੇਕਿਨ ਸ਼ੁਰੂਆਤ ਤੋਂ ਸ਼ਾਇਦ ਸਾਡੇ ਇਲਾਵਾ ਕਿਸੇ ਚੈਨਲ ਨੇ ਕਵਰ ਨਹੀਂ ਕੀਤਾ। ਲਗਾਤਾਰ ਬੰਦੀ ਸਿੰਘਾਂ ਦੇ ਮਸਲੇ ਤੇ ਅਸੀਂ ਜੁੜੇ ਹੋਏ ਆ। ਅੱਜ ਸਾਰੀਆਂ ਧਿਰਾਂ ਇੱਥੇ ਦਿਖ ਰਹੀਆਂ ਨੇ, ਕੀ ਫਰਕ ਮਹਿਸੂਸ ਕਰ? ਮੈਂ ਸਮਝਦਾ ਵਾਂ ਕਿ ਇਹ ਫਰਕ ਜਿਹੜਾ ਨਾ, ਇਹ ਸਰਕਾਰਾਂ ਨੂੰ ਮਹਿਸੂਸ ਹੋ ਰਿਹਾ ਹੈ। ਸਾਨੂੰ ਤੇ ਹੋਣਾ ਹੀ ਹੋਣਾ ਹੈ। ਸਰਕਾਰਾਂ ਨੂੰ ਇਹ ਸਮਝ ਹੈ ਇਸ ਮੁੱਦੇ ਦੇ ਉੱਤੇ ਸਾਡੀ ਕੋਈ ਧੜੇਬਾਜ਼ੀ ਨਹੀਂ, ਇਹ ਸਾਰੀ ਕੌਮ ਇਕੱਠੀ ਹੈ, ਇੱਕ ਸੁਨੇਹਾ ਦਿੱਤਾ ਹੈ। ਔਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਸੰਗਤਾਂ ਦੇ ਨੁਮਾਇੰਦੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ 'ਚ ਬੈਠੇ ਨੇ, ਉਹ ਵਿਕੀ ਹੋਈ ਜ਼ਮੀਰ ਦੇ ਬੈਠੇ ਨੇ। ਮੈਂ ਹੁਣੇ ਆਖਿਆ ਸੀ, ਵਿਕ ਗਿਆ ਜੋ ਉਹ ਖਰੀਦਾਰ ਨਹੀਂ ਹੋ ਸਕਦਾ। ਕੌਮ ਦੀ ਲੜਾਈ ਤੁਸੀਂ ਲੜੋ। ਅੱਜ ਸਾਰੀ ਕੌਮ ਸੜਕਾਂ ਤੇ ਇਕੱਠੀ ਹੋ ਕੇ ਆਪਣੀ ਲੜਾਈ ਲੜਦੀ ਪਈ ਹੈ। ਤੁਸੀਂ ਆਪਣੇ ਐਮਐਲਏ ਦੀ ਟਿਕਟਾਂ ਜੋਗੇ ਆ। ਇਸ ਮੁਲਕ ਦੇ ਵਿੱਚ 2 ਕਾਨੂੰਨ ਨਹੀਂ ਚੱਲਣਗੇ। ਇੱਥੇ ਜੇ ਇੰਦਰਾ ਗਾਂਧੀ ਲਈ ਪਾਂਡੇ ਬ੍ਰਦਰਸ ਹਾਈਜੈਕ ਕਰਨ, ਇੱਕ ਨੂੰ ਵਜ਼ੀਰ ਬਣਾਇਆ ਜਾਂਦਾ, ਇੱਕ ਨੂੰ ਐਮਪੀ ਬਣਾਇਆ ਜਾਂਦਾ, ਔਰ ਜੇ ਕੋਈ ਬੱਚਾ ਮਨਜੀਤ ਸਿੰਘ ਖਿਡੌਣੇ ਦੀ ਪਿਸਤੌਲ ਨਾਲ ਹਾਈਜੈਕ ਕਰੇ ਤੇ ਪਲੇਨ 'ਚੋਂ ਸਰੈਂਡਰ ਕਰਦੇ, ਉਹਦੀ ਕਨਪੱਟੀ ਤੇ ਪਿਸਤੌਲ ਰੱਖ ਕੇ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਏਸੀਪੀ ਅੰਮ੍ਰਿਤਸਰ ਦੁਆਰਾ। ਇੱਥੇ ਬਿਲਕਿਸ ਬਾਨੋ ਦੇ ਕਾਤਲ ਛੱਡੇ ਜਾ ਸਕਦੇ ਨੇ, ਰਾਜੀਵ ਦੇ ਕਾਤਲ ਛੱਡੇ ਜਾ ਸਕਦੇ ਨੇ। ਡੇਰਾ ਮੁਖੀ ਜਿਹੜਾ ਰੇਪਿਸਟ ਹੈ, ਬਲਾਤਕਾਰੀ ਹੈ, ਨਪੁੰਸਕ ਬਣਾਉਂਦਾ, ਕਾਤਲ ਹੈ, ਉਸ ਨੂੰ ਤੁਸੀਂ 20 ਵਾਰੀ ਤੁਸੀਂ ਦੇ ਦਿੰਦੇ ਹੋ ਪੈਰੋਲ। ਸਾਡੇ ਕੋਈ ਕ੍ਰਿਮੀਨਲ ਸੀਗੇ, ਉਹਨਾਂ ਨੇ ਤਾਂ ਇਹ ਕੰਮ ਕੀਤੇ ਜਦੋਂ ਦਰਬਾਰ ਸਾਹਿਬ ਤੇ ਟੈਂਕ ਚਾੜੇ, ਜਦੋਂ ਤੁਸੀਂ ਸਿੱਖਾਂ ਨੂੰ ਗਲੀ ਗਲੀ ਦੇ ਵਿੱਚ ਟਾਇਰ ਪਾ ਕੇ ਤੁਸੀਂ ਸਾਰੇ ਸਾਡੀ ਧੀਆਂ ਭੈਣਾਂ ਨਾਲ ਰੇਪ ਕੀਤੇ। ਮੈਂ ਇਹ ਸਮਝਦਾ ਇਹ 2 ਕਾਨੂੰਨ ਇਸ ਮੁਲਕ 'ਚ ਨਹੀਂ ਚੱਲਣਗੇ। ਸਾਨੂੰ ਇਹ ਲੜਾਈ ਲੜਨੀ ਆਉਂਦੀ ਹੈ ਔਰ ਇਹ ਲੜਾਈ ਅਸੀਂ ਜ਼ਰੂਰ ਲੜਾਂਗੇ। 40 ਸਾਲ ਹੋ ਗਏ ਸਾਨੂੰ 84 ਦਾ ਇਨਸਾਫ ਨਹੀਂ ਮਿਲਿਆ ਹੈਗਾ। 25 30 32 ਸਾਲ ਹੋ ਗਏ ਸਾਡੇ ਬੰਦੀ ਸਿੰਘ, ਜਿਨ੍ਹਾਂ ਨੇ ਕਹਿ ਲਈਏ ਕਿ ਕੌਮ ਦੀ ਢੱਠੀ ਹੋਈ ਪੱਗ ਨੂੰ ਸਿਰ ਦੇ ਉੱਤੇ ਰੱਖਿਆ, ਸਿੱਖ
ਕੌਮ ਦਾ ਸਿਰ ਉੱਚਾ ਕੀਤਾ ਉਹਨਾਂ ਨੂੰ ਰਿਹਾਈਆਂ ਨਹੀਂ ਮਿਲੀਆਂ। ਸਰਕਾਰਾਂ ਬਦਲੀਆਂ, ਕਾਂਗਰਸ ਦਾ ਰਾਜ ਵੀ ਆਇਆ, ਮੌਜੂਦਾ ਬੀਜੇਪੀ ਦਾ, ਪਹਿਲੇ ਵੀ ਬੀਜੇਪੀ ਦੀਆਂ ਸਰਕਾਰਾਂ ਆਈਆਂ, ਮਿਲੀ ਜੁਲੀ ਸਰਕਾਰਾਂ ਆਈਆਂ। ਤੁਹਾਨੂੰ ਲੱਗਦਾ ਨਹੀਂ ਸਰਕਾਰਾਂ ਦਾ ਜਿਹੜਾ ਅਸੀਂ ਦੋਸ਼ ਦਿੰਦੇ, ਹਰ ਸਰਕਾਰ ਦੀ ਸੋਚ ਇੱਕੋ ਹੀ ਹੈਗੀ ਹੈ ਕਿ ਜੋ ਅਣਖ ਦੀ ਗੱਲ ਕਰਦਾ, ਜੋ ਧਰਮ ਦੀ ਗੱਲ ਕਰਦਾ, ਜੋ ਸੱਚਾਈ ਦੀ ਗੱਲ ਕਰਦਾ, ਉਹਨੂੰ ਬਾਹਰ ਨਹੀਂ ਆਉਣ ਦੇਣਾ। ਪਿਛਲੇ 40 ਸਾਲਾਂ ਦੀ ਅਗਰ ਅਸੀਂ ਦੇਖ ਲਈਏ, ਸਾਨੂੰ 84 ਦਾ ਵੀ ਇਨਸਾਫ ਨਹੀਂ ਮਿਲ ਪਾ ਰਿਹਾ। ਸਾਡੇ ਬੰਦੀ ਸਿੰਘ ਵੀ ਰਿਹਾਈ ਨਹੀਂ ਹੋ ਰਹੇ। ਬੰਦੀ ਸਿੰਘ ਰਿਹਾਈ ਮੋਰਚਾ ਦੀ ਦਿੱਲੀ ਟੀਮ ਦੇ ਨਾਲ ਮੈਂ ਇੱਥੇ ਮੌਜੂਦ ਹਾਂ। ਤੁਹਾਡੇ ਤੋਂ ਪਹਿਲੇ ਵੀ ਗੱਲ ਕਰ ਰਿਹਾ ਸੀ, ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਵੀ ਗੱਲ ਕਰਨੀ ਹੈ। ਅਸੀਂ ਬੜੇ ਲੀਡਰਾਂ ਦੇ ਨਾਲ ਮਿਲੇ, ਸਭ ਦਾ ਇੱਕੋ ਲਫ਼ਜ਼ ਜੀ, ਹਵਾਰੇ ਦੀ ਗੱਲ ਨਾ ਕਰੋ, ਹੋਰ ਤੁਸੀਂ ਸਾਡੇ ਨਾਲ ਗੱਲ ਕਰੋ। ਕਿਤੇ ਨਾ ਕਿਤੇ ਮੌਤ ਪੈਂਦੀ ਹੈ ਸਰਕਾਰਾਂ ਨੂੰ, ਬੰਦੀ ਸਿੰਘਾਂ ਨੂੰ ਰਿਹਾਈ ਕਰਦੇ। ਮੈਂ ਸਮਝਦਾ ਹਵਾਰਾ ਜੀ ਹੋਣ, ਲਾਹੌਰੀਆ ਜੀ ਹੋਣ, ਚੈੱਕ ਕਰ ਲਓ ਉਹਨਾਂ ਦੇ ਕੇਸ ਕਿੰਨੇ ਲੜੇ ਹਿਊਮਨ ਰਾਈਟਸ ਦੇ ਵਿੱਚ, ਹਾਈ ਕੋਰਟ ਜੇ ਕੋਈ ਦਿੱਕਤ ਆਈ ਹੈ। ਸਾਡੇ ਵਾਸਤੇ ਇਹ ਸਾਰੇ ਸਤਿਕਾਰਯੋਗ ਨੇ, ਜਿੰਨੇ ਬੰਦੀ ਸਿੰਘ ਬੈਠੇ ਨੇ, ਸਾਨੂੰ ਕੋਈ ਫਰਕ ਨਹੀਂ। ਹਵਾਰਾ ਜੀ ਲਈ ਅਸੀਂ ਹਮੇਸ਼ਾ ਆਹ ਦਾ ਨਾਰਾ ਮਾਰਿਆ, ਅਸੀਂ ਲੜਾਈ ਲੜੀ ਹੈ। ਮੈਂ ਇਹ ਸਮਝਦਾ ਵਾਂ ਕਿ ਕਦੀ ਸੁਪਨਾ ਲਿਆ ਸੀ ਸੱਜਣ ਕੁਮਾਰ ਅੰਦਰ ਜਾਏਗਾ? ਉਹ ਤਾਂ ਜਾ ਹੀ ਨਹੀਂ ਸਕਦਾ ਸੀ, ਗਿਆ ਨਾ। ਟਾਈਟਲਰ ਕਹਿੰਦਾ ਸੀ ਮੇਰੇ ਤੇ ਇੱਕ ਕੰਪਲੇਂਟ ਦਿਖਾ ਦਿਓ, ਕੰਪਲੇਂਟ ਛੱਡੋ, ਅਸੀਂ ਚਾਰਜ ਸ਼ੀਟ ਦਾਖਲ ਕਰਾਤੀ। ਉਹ ਸਟਿੰਗ ਮੈਂ ਹੀ ਦਿੱਤਾ ਸੀ ਨਾ, 100 ਸਿੱਖ ਮਾਰਦੀ ਹੈ, ਕੀ ਹੋਊਗਾ? ਮੈਂ ਸਮਝਦਾ ਵਾਂ ਜਦੋਂ ਤੁਹਾਡੇ ਲੀਡਰ ਵਿਕਾਊ ਨਹੀਂ ਹੋਣਗੇ ਨਾ, ਉਦੋਂ ਅਸੀਂ 40 ਸਾਲ ਬਾਅਦ ਵੀ ਇਨਸਾਫ ਲਿਆ, ਜਿੰਨਾ ਵੀ ਲਿਆ। ਵੱਡੇ ਮਗਰ ਮੱਛਾਂ ਤੇ ਹੱਥ ਪਾ ਲਿਆ। ਅੱਜ ਅਗਰ ਉਹ HKL ਭਗਤ ਤੇ ਜਿਹੜਾ ਸੀਗਾ ਉਹ ਜਿੰਦਾ ਹੁੰਦਾ ਧਰਮਦਾਸ ਸ਼ਾਸਤਰੀ, ਉਹ ਵੀ ਅੰਦਰ ਹੁੰਦੇ। ਲੇਕਿਨ ਉਸ ਵੇਲੇ ਦੀਆਂ ਲੜਾਈਆਂ ਦੇ ਵਿੱਚ ਸਾਡੀਆਂ ਵੀ ਕਸਰਾਂ ਸੀਗੀਆਂ, ਅਸੀਂ ਉਹ ਕਸਰਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਫਿਰ ਅਫਸੋਸ ਕਿ ਜਿਹੜੇ ਕਮੇਟੀ ਦੇ ਕਾਬਜ਼ ਬੈਠੇ ਨੇ ਉਹਨਾਂ ਦੀ ਇੱਛਾ ਸ਼ਕਤੀ ਨਹੀਂ ਹੈ, ਉਹਨਾਂ ਦੇ ਵਿਕੇ ਜ਼ਮੀਨ ਨੇ, ਇਸ ਕਰਕੇ ਟਾਈਮ ਲੱਗ ਰਿਹਾ, ਨਹੀਂ ਤੇ ਇਹ ਤਾਂ ਮਹੀਨੇ 'ਚ ਛੁੱਟ ਜਾਣ ਸਾਰੇ। ਇੱਕ ਆਖਿਰਲਾ ਸਵਾਲ ਜਾਂਦੇ ਆਉਂਦੇ, ਕਿਉਂਕਿ ਤੁਸੀਂ ਅੱਗੇ ਵੀ ਜਾਣਾ, ਹੋਰ ਮੀਡੀਆ ਵੀ ਵੇਟ ਕਰ ਰਿਹਾ। 40 ਸਾਲ 84 ਦੇ ਇਨਸਾਫ ਨੂੰ, 30-32 ਸਾਲ ਬੰਦੀ ਸਿੰਘ ਨੇ, ਤੁਹਾਨੂੰ ਲੱਗਦਾ ਨਹੀਂ ਇਹ ਸਾਰੇ ਮਸਲੇ, ਦੋਨੋਂ ਮਸਲੇ ਦੀ ਗੱਲ ਕਰ ਰਹੇ ਹਾਂ, 84 ਦਾ ਇਨਸਾਫ ਮੈਂ ਰਿਪੀਟ ਕਰ ਰਿਹਾ, ਔਰ ਦੂਸਰਾ ਬੰਦੀ ਸਿੰਘ, ਰਾਜਨੀਤੀ ਹੋਈ ਹੈ ਸਰਕਾਰਾਂ ਦੇ ਨਾਲ, ਹਰ ਧਿਰ ਨੇ ਜਿਹੜੀ ਪਾਵਰ 'ਚ ਰਹੀ ਹੈ, ਹਰ ਇੱਕ ਨੇ ਆਪਣੀ ਕੁਰਸੀਆਂ ਦੀ ਖਾਤਰ ਇਹਨਾਂ ਨੂੰ ਵੇਚਿਆ ਹੈਗਾ। ਮੈਂ 40 ਸਾਲਾਂ ਦੀ ਗੱਲ ਕਰ ਰਿਹਾ। ਇਹਦੇ 'ਚ ਕੋਈ ਡਾਊਟ ਨਹੀਂ, ਕਿਸੇ ਨੇ ਵੱਧ ਕੀਤੀ, ਕਿਸੇ ਨੇ ਘੱਟ ਕੀਤੀ ਸਾਰਿਆਂ ਨੇ। ਮੈਂ ਬਿਲਕੁਲ ਮੰਨਦਾ। ਬਹੁਤ ਵੱਡੀ ਗੱਲ ਕੀਤੀ ਹੈ ਸਰ ਮਨਜੀਤ ਸਿੰਘ ਜੀਕੇ ਨੇ ਕਿ ਸਾਰਿਆਂ ਨੇ ਗੱਲ ਕੀਤੀ ਹੈ। ਪਰਮਿੰਦਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ, ਕਿਉਂਕਿ ਬੜੇ ਸਾਰੇ ਸਵਾਲ ਨੇ ਜਿਹੜੇ ਮੈਂ ਚਾਹੁੰਦਾ ਸੀ, ਕਿਉਂਕਿ ਮਨਜੀਤ ਸਿੰਘ ਜੀਕੇ ਨੇ ਜਾਣਾ ਹੈਗਾ, ਸਾਡੇ ਨਾਲ ਪਰਮਿੰਦਰ ਸਿੰਘ ਜੁੜ ਚੁੱਕੇ ਨੇ। ਜੀ ਬਿਲਕੁਲ ਜੀ, ਤੁਹਾਡੇ ਨਾਲ ਵੀ ਗੱਲ ਕਰਨਾ, ਲੇਕਿਨ ਜਿਹੜੇ ਬੰਦੀ ਸਿੰਘ ਰਿਹਾਈ ਮੋਰਚੇ ਦੇ ਮੁੱਖ ਚਿਹਰੇ ਹੈਗੇ ਨੇ, ਪਹਿਲੇ ਅਸੀਂ ਉਹਨਾਂ ਨਾਲ ਗੱਲ ਕਰਨੀ ਹੈ। ਉਹਨਾਂ ਨੂੰ ਵੀ ਰੱਖੋ ਨਾ ਚਿਹਰੇ ਸਾਹਮਣੇ। ਭਾਈ ਸਾਹਿਬ ਜੀ ਵਾਰੀ-ਵਾਰੀ ਹੁਣ ਜਿਹੜੇ ਜਾ ਰਹੇ ਨੇ, ਅਸੀਂ ਆਵਾਜ਼ ਮਾਰ ਕੇ ਤੇ ਕਿਸੇ ਨਾਲ ਤੁਸੀਂ ਕਹਿਣਾ ਚਾਹੁੰਦੇ ਹੋ, ਤੁਸੀਂ ਆਪਣੀ ਗੱਲ ਕਰੋ। ਮੈਂ ਉਹੀ ਕਹਿ ਰਿਹਾ ਨਾ ਕਿ ਜਿਹੜਾ ਬੰਦਾ ਆਂਦਾ ਹੈ, ਜਿਹੜੇ ਬੰਦੇ ਅੱਜ ਦੀ ਤਰੀਕ ਦੇ ਵਿੱਚ ਆਪਣੇ ਸਾਰੇ ਦੇ ਸਾਰੇ ਪ੍ਰੋਗਰਾਮ ਛੱਡ ਕੇ ਆਂਦਾ ਪਿਆ, ਬੰਦੀ ਸਿੱਖ ਦੀ ਰਿਹਾਈ ਵਾਸਤੇ ਆ ਰਿਹਾ। ਔਰ ਜੇ ਮੈਂ ਤੁਹਾਨੂੰ ਗੱਲ ਕਹਾਂ ਨਾ ਭਾਈ ਸਾਹਿਬ ਕਿ ਸਰਕਾਰਾਂ ਕੋਲ ਅਸੀਂ ਉਮੀਦ ਕਰਾਂਗੇ, ਸਰਕਾਰ ਕੋਲ ਅਸੀਂ ਇਸ ਕਰਕੇ ਉਮੀਦ ਨਹੀਂ ਕਰ ਸਕਦੇ ਕਿਉਂਕਿ ਸਰਕਾਰ ਭਾਵੇਂ ਕੋਈ ਵੀ ਹੈ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਕੋਈ ਵੀ ਸਰਕਾਰ ਨੇ ਸਾਡੇ ਸਿੱਖਾਂ ਦਾ ਕੋਈ ਸਾਥ ਨਹੀਂ ਦਿੱਤਾ। ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਵੀ ਕੋਈ ਨਹੀਂ ਹੈਗੀ, ਸਾਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ 14 ਸਾਲ ਜਿਹੜੀ ਹੈਗੀ ਉਮਰ ਕੈਦ ਹੁੰਦੀ ਸਾਡੇ ਇੱਥੇ ਸੰਵਿਧਾਨ ਦੇ ਵਿੱਚ ਲਿਖਿਆ ਹੈਗਾ, ਤੇ 14 ਸਾਲ ਅਗਰ ਉਹਨੇ ਪੂਰੀ ਸਜ਼ਾ ਕਰ ਲਿੱਤੀ, ਉਸ ਤੋਂ ਬਾਅਦ 14 ਸਾਲ ਹੋਰ ਉਹ ਸਜ਼ਾ ਕੱਟਦਾ ਪਿਆ, ਉਹਦੇ ਬਾਵਜੂਦ ਵੀ ਸਾਡੀਆਂ ਸਰਕਾਰਾਂ ਕਹਿੰਦੀਆਂ ਕਿ ਜੇ ਮਾਫੀ ਮੰਗੋਗੇ ਤਾਂ ਅਸੀਂ ਛੱਡ ਦਿਆਂਗੇ। ਇਹਦਾ ਮਤਲਬ ਹੈਗਾ ਕਿ ਇਸ ਹਿੰਦੁਸਤਾਨ ਦੇ ਵਿੱਚ ਕਾਨੂੰਨ ਸਾਡੇ ਸਿੱਖਾਂ ਦੇ ਵਾਸਤੇ ਹੋਰ ਹੈਗਾ, ਹਿੰਦੂ ਵਾਸਤੇ ਹੋਰ ਹੈਗਾ, ਮੁਸਲਮਾਨ ਵਾਸਤੇ ਹੋਰ ਹੈਗਾ। ਸੰਵਿਧਾਨ ਦੇ ਵਿੱਚ ਇਹੋ ਜਿਹਾ ਕੋਈ ਨਹੀਂ ਲਿਖਿਆ ਗਿਆ, ਸੰਵਿਧਾਨ ਦੇ ਵਿੱਚ ਨਹੀਂ ਲਿਖਿਆ ਗਿਆ ਕਿ ਪਾਰਟੀਸ਼ਨ ਜਾਂ ਅਲੱਗ-ਅਲੱਗ ਤੁਸੀਂ ਕਾਨੂੰਨ ਹੈਗਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਿੱਖਾਂ ਨੇ ਅਗਰ ਏਡੀ ਵੱਡੀ ਕੁਰਬਾਨੀ ਕੀਤੀ, ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਬਹੁਤ ਕੁਝ ਕੀਤਾ, ਹੁਣ ਸਿੱਖ ਦੇ ਵਾਸਤੇ ਏਡਾ ਵੱਡਾ ਜ਼ੁਲਮ ਉਹਨੇ ਕਿਉਂ ਕੀਤਾ ਜਾਂਦਾ? ਇਹ ਬੜਾ ਵੱਡਾ ਇੱਕ ਸਵਾਲ ਹੈਗਾ। ਅੱਜ ਸਿੱਖ ਦੇ ਕੋਲੋਂ ਉਮੀਦ ਤੇ ਕਰਦੇ ਨੇ ਹਰ ਸਿੱਖ ਕਿ ਭਈ ਸਿੱਖਾਂ ਨੇ ਲੰਗਰ ਬੜਾ ਲਗਾਤਾ, ਸਿੱਖਾਂ ਨੇ ਕੋਵਿਡ ਦੇ ਬਹੁਤ ਵੱਡਾ ਉਹਨਾਂ ਨੇ ਗੈਸ ਆਪਣਾ ਜੋ ਆਕਸੀਜਨ ਗੈਸ ਦਿੱਤੀ, ਇਹ ਦਿੱਤਾ। ਮਗਰ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਸਾਡੀਆਂ ਸਰਕਾਰਾਂ ਦੇਖਦੀ ਹੈਗੀਆਂ ਕਿ ਏਡਾ ਵੱਡੇ ਕੰਮ ਬੰਦੇ ਕਰਦੇ ਪਏ ਨੇ, ਫਿਰ ਸਾਡੇ ਵਾਸਤੇ ਸਿੱਖਾਂ ਦੇ ਵਾਸਤੇ ਫਿਰ ਦੋ ਪਹਿਲੂ ਕਿਉਂ ਨੇ? ਇਹ ਦੋ ਪਹਿਲੂ ਨਹੀਂ ਹੋਣੇ ਚਾਹੀਦੇ। ਔਰ ਮੈਂ ਕਹਾਂਗਾ ਕਿ ਮਨਜੀਤ ਸਿੰਘ ਜੀਕੇ ਜਾਂ ਪਰਮਜੀਤ ਸਿੰਘ ਸੰਨਾ, ਪਰਵਿੰਦਰ ਸਿੰਘ ਜੀ ਅਗਰ ਸਾਰੇ ਅਗਰ ਆਪਣਾ ਜ਼ੋਰ ਲਗਾਉਂਦੇ ਪਏ ਹੈਗੇ ਨੇ, ਸਾਨੂੰ ਪੂਰੀ ਦੀ ਪੂਰੀ ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ SCPC ਨਾਲ ਹੀ ਬਣਦੀ ਪਈ। SCPC ਹੁਕਮ ਕਰਦਾ ਪਿਆ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨਹੀਂ ਬਣਦੀ ਪਈ। ਇਹਦਾ ਮਤਲਬ ਹੈਗਾ ਕਿ ਸਾਡੇ ਸਿੱਖਾਂ ਦੇ ਵਿੱਚ ਵੀ ਸਾਡੇ ਵਿੱਚ ਕੋਈ ਨਾ ਕੋਈ ਕਮੀ ਹੈਗੀ ਹੈ। ਅਸੀਂ ਕਿਉਂ ਨਹੀਂ ਇਹਨਾਂ ਬੰਦਿਆਂ ਨੂੰ ਜਿਹੜੀ ਹੈਗੀ ਇਹਨਾਂ ਨੂੰ ਆਪਣੇ ਉੱਥੇ ਰੱਸੀ ਨਾਲ ਬੰਨ੍ਹ ਦਿੰਦੇ ਕਿ ਭਈਆ ਇੱਥੇ ਗੱਲ ਕਰੋ। ਜੇ SCPC ਦਾ ਅਗਰ ਕੋਈ ਆਰਡਰ ਕੀਤਾ ਹੈਗਾ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਿਉਂ ਨਹੀਂ ਇਹਨੂੰ ਲਾਗੂ ਕਰਦੀ? ਜਾਂ SCPC ਸਾਡੀ ਸਿਰਮੌਰ ਸੰਸਥਾ ਹੈਗੀ ਹੈ, ਤੇ SCPC ਦੇ ਕੋਲ ਵੀ ਅੱਜ 1000 ਕਰੋੜ ਤੋਂ ਉੱਤੇ ਬਜਟ ਹੈਗਾ, ਤੇ SCPC ਦੇ ਕੋਲ ਸਾਡੇ ਕੋਲ ਅੱਜ ਦੀ ਤਰੀਕੇ ਅਖਬਾਰ ਕੋਈ ਨਹੀਂ ਹੈਗੀ, ਨਿਊਜ਼ ਚੈਨਲ ਕੋਈ ਨਹੀਂ ਹੈਗਾ, TV ਚੈਨਲ ਕੋਈ ਨਹੀਂ ਹੈਗਾ। ਜੇ ਸਾਡੇ ਕੋਲ ਸਾਰਾ ਕੁਝ ਹੋਵੇ ਤੇ ਅੱਜ ਦੀ ਤਰੀਕੇ 'ਚ ਅਸੀਂ ਇਮੀਡੀਏਟਲੀ ਖਬਰਾਂ ਜਿਹੜੀ ਹੈਗੀਆਂ ਜਿਹੜੀ ਖਬਰ ਦੇ ਸਕਦੇ ਹਾਂ, ਜਿਹੜੇ ਪੂਰੇ ਦੇ ਪੂਰੇ ਵਰਲਡ 'ਚ ਜਾ ਸਕਦੀ ਹੈ। ਔਰ ਮੈਂ ਇੱਕੋ ਗੱਲ ਕਹਾਂਗਾ, ਬੰਦੀ ਸਿੱਖ ਉਗਰਵਾਦੀ ਨਹੀਂ ਸੀਗੇ, ਬੰਦੀ ਸਿੱਖਾਂ ਨੇ ਆਪਣੀ ਕੌਮ ਵਾਸਤੇ ਕੰਮ ਕੀਤਾ। ਜੇ ਕੌਮ ਵਾਸਤੇ ਅਗਰ ਕੋਈ ਕੰਮ ਕਰਦਾ, ਕਹਿੰਦੇ ਸੈਲਫ ਡਿਫੈਂਸ,
ਜੇ ਘਰ ਦੇ ਵਿੱਚ ਅਗਰ ਤੁਸੀਂ ਹੈਗੇ ਮਾਰਨ ਵਾਸਤੇ ਕੋਈ ਤੁਹਾਨੂੰ ਕੋਈ ਆਂਦਾ, ਜੇ ਤੁਸੀਂ ਗੋਲੀ ਚਲਾਉਂਦੇ ਹੋ ਤਾਂ ਸੈਲਫ ਡਿਫੈਂਸ ਆਂਦਾ, ਕੋਈ ਕਾਨੂੰਨ ਨਹੀਂ ਲੱਗਦਾ। ਤੇ ਬੰਦੀ ਸਿੱਖਾਂ ਨੂੰ ਰਿਹਾਈ ਕਰਨ ਵਾਸਤੇ ਅਸੀਂ ਅਰਦਾਸਾਂ ਤੇ ਕਰਦੇ ਹਾਂ, ਮਗਰ ਸਮਝ ਨਹੀਂ ਆਉਂਦੀ ਕਿ ਸਾਡੇ ਇੱਕ ਦੂਜੇ ਦੇ ਧੜੇ ਕਿਉਂ ਬਣਦੇ। ਜਦ ਤੱਕ ਅਸੀਂ ਧੜਾ ਇੱਕ ਨਹੀਂ ਕਰਾਂਗੇ ਅਸੀਂ ਉਮੀਦ ਨਹੀਂ ਕਰ ਸਕਦੇ। ਸਾਨੂੰ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਸੰਗਤ ਜੀ, ਭਾਈ ਸਾਹਿਬ ਦਾ ਇਹ ਜਿਹੜਾ ਭਾਵਨਾ ਸੀ ਅਸੀਂ ਉਹਨਾਂ ਦਾ ਸਨਮਾਨ ਕਰਨਾ, ਲੇਕਿਨ ਇੱਕ ਛੋਟੀ ਗੱਲ ਮੈਂ ਵੀ ਭਾਈ ਸਾਹਿਬ ਨੂੰ ਜ਼ਰੂਰ ਕਰਾਂਗਾ, ਉਹਨਾਂ ਨੂੰ ਮਹਿਸੂਸ ਨਹੀਂ ਕਰਨੀ ਚਾਹੀਦੀ ਬੰਦੀ ਸਿੰਘਾਂ ਦੇ ਲਈ ਆਏ ਨੇ, ਕਿਸੇ ਤੇ ਅਹਿਸਾਨ ਨਹੀਂ ਕੀਤਾ। ਅਸੀਂ ਸਾਰੇ ਆਪਣੇ ਸਿੰਘਾਂ ਦੇ ਲਈ ਆਏ ਅੱਗੇ ਤੇ ਇੰਨਾ ਸਾਡੇ 'ਚ ਬਰਦਾਸ਼ਤ ਸ਼ਕਤੀ ਹੋਣੀ ਚਾਹੀਦੀ ਹੈ ਕਿ ਅਗਰ ਅਸੀਂ ਸਮਾਂ ਕੱਢ ਕੇ ਆਏ ਤੇ ਸਾਨੂੰ 10 ਮਿੰਟ ਇੰਤਜ਼ਾਰ ਜ਼ਰੂਰ ਕਰਨਾ ਚਾਹੀਦਾ ਸੀ। ਜੀ ਜੀ ਬਿਲਕੁਲ, ਮੈਂ ਤੁਹਾਡੀ ਗੱਲ ਕੀਤੀ ਹੈ ਜੀ, ਤੁਹਾਡਾ ਪੱਖ ਰੱਖ ਦਿੱਤਾ, ਚੱਲੇਗਾ ਵੀ, ਬੇਫਿਕਰ ਹੋ, ਦੂਸਰੇ ਮੀਡੀਆ ਦੀ ਤਰ੍ਹਾਂ ਕਟਿੰਗ ਨਹੀਂ ਹੋਏਗੀ। ਪਰਮਿੰਦਰ ਜੀ, ਜੋ ਭਾਈ ਸਾਹਿਬ ਨੇ ਸ਼ਿਕਾਇਤ ਇੱਕ ਜਾਇਜ਼ ਹੈਗੀ ਹੈ ਵੀ ਦੂਸਰੀ ਸੰਗਤ ਦੀ ਗੱਲ ਕਰੀਏ। ਹੁਣ ਮੈਂ ਬੜੇ ਸਾਰੇ ਸਵਾਲ ਹੈ ਜਿੱਥੋਂ ਸ਼ੁਰੂਆਤ ਇੱਥੋਂ ਕਰਨਾ, ਜੋ ਭਾਈ ਸਾਹਿਬ ਨੇ ਗੱਲ ਕੀਤੀ। ਦੂਜੇ ਪਾਸੇ ਦੇਖੀਏ 84 ਦਾ ਮਹੀਨਾ ਚੱਲ ਰਿਹਾ, 84 ਦਾ ਮਹੀਨਾ ਇਸ ਕਰਕੇ ਕਹਿ ਰਹੇ 31 ਤਰੀਕ, 1 ਤਰੀਕ, 2 ਤਰੀਕ 99% ਸਾਡੇ ਸਿੱਖਾਂ ਨੇ ਦੀਪਮਾਲਾ ਕੀਤੀ ਹੈ, ਪਟਾਕੇ ਰੱਜ ਕੇ ਚਲਾਏ ਨੇ। ਕੌਮ ਕਿੱਥੇ ਖਲੋਤੀ ਹੈ ਬੰਦੀ ਸਿੰਘਾਂ ਦੇ ਲਈ? ਦੇਖੋ, ਬੰਦੀ ਸਿੰਘਾਂ ਦਾ ਜਿਹੜਾ ਮਾਮਲਾ ਹੈ, ਕੌਮ ਨੇ ਬੜੀ ਦਿਲ ਦੇ ਵਿੱਚ ਇਸ ਗੱਲ ਦੀ ਪੀੜਾ ਹੈ ਕੌਮ ਦੇ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ। ਹਰ ਸਿੱਖ ਦੇ ਮਨ ਦੇ ਵਿੱਚ ਇਸ ਗੱਲ ਦਾ ਦਰਦ ਹੈ। ਪਰ ਅਗਰ ਅਸੀਂ ਉਸ ਨੂੰ ਦੀਵਾਲੀ ਦੇ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਕੰਪੇਅਰ ਕਰਨਾ ਸ਼ੁਰੂ ਕਰਾਂਗੇ ਤਾਂ ਸ਼ਾਇਦ ਸਾਡੀ ਗੁਸਤਾਖੀ ਹੋਏਗੀ, ਮੇਰਾ ਮੰਨਣਾ ਹੈ। ਕਿਉਂਕਿ ਸਭ ਤੋਂ ਵੱਡੀ ਗੱਲ ਹੈਗੀ ਕਿ ਬੰਦੀ ਸਿੰਘਾਂ ਦੀ ਰਿਹਾਈ ਜੋ ਹੈ ਉਹ ਕਾਨੂੰਨੀ ਮਸਲੇ ਤੋਂ ਜ਼ਿਆਦਾ ਇਸ ਟਾਈਮ ਸਿਆਸੀ ਮਸਲਾ ਬਣੀ ਹੋਈ ਹੈ, ਔਰ ਉਹਨਾਂ ਦੀ ਰਿਹਾਈ ਨਾ ਹੋਣ ਦਾ ਕਾਰਨ ਵੀ ਸਿਆਸੀ ਹੈ, ਔਰ ਉਹਨਾਂ ਦਾ ਜਿਹੜਾ ਕੀ ਕਹਿੰਦੇ ਨੇ ਕੈਦੀ ਹੋਣ ਦਾ ਕਾਰਨ ਵੀ ਸਿਆਸੀ ਕਾਰਨ ਹੈ। ਔਰ ਇਹਨਾਂ ਸਿਆਸੀ ਕਾਰਨਾਂ ਕਰਕੇ ਹੀ ਅੱਜ ਅਸੀਂ ਪਰੇਸ਼ਾਨ ਹਾਂ ਔਰ ਬਾਰ-ਬਾਰ ਇਸ ਗੱਲ ਨੂੰ ਅਸੀਂ ਚੁੱਕਨੇ ਆ। ਹੁਣ ਤੁਸੀਂ ਦੇਖੋ, ਅਕਾਲ ਤਖਤ ਸਾਹਿਬ ਤੋਂ ਬੰਦੀ ਸਿੰਘਾਂ ਦੇ ਰਿਹਾਈ ਦੇ ਮਾਮਲੇ ਦੇ ਉੱਤੇ ਕਮੇਟੀ ਬਣਾਈ ਜਾਂਦੀ ਹੈ। ਉਹਦੇ ਵਿੱਚ ਦਿੱਲੀ ਤੋਂ ਵੀ 3 ਆਗੂ ਪਾਏ ਜਾਂਦੇ ਨੇ, ਉਹਦੇ ਵਿੱਚ ਦਿੱਲੀ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਹੁੰਦੇ ਨੇ, ਉਹਦੇ ਵਿੱਚ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਾਹਿਬ ਵੀ ਹੁੰਦੇ ਨੇ, ਸਾਬਕਾ ਪ੍ਰਧਾਨ ਸਾਹਿਬ ਵੀ ਹੁੰਦੇ ਨੇ, ਸਾਰਾ ਕੁਝ ਹੁੰਦਾ ਹੈ। ਉਸ ਦੀ 1 ਜਾਂ 2 ਮੀਟਿੰਗਾਂ ਤੋਂ ਬਾਅਦ ਅਜੇ ਤੱਕ ਕਾਰਵਾਈ ਅੱਗੇ ਕਿਉਂ ਨਹੀਂ ਵਧੀ? ਕਿਉਂਕਿ ਦਿੱਲੀ ਕਮੇਟੀ ਦੇ ਪ੍ਰਧਾਨ ਨੇ ਇਹ ਕਿਹਾ ਕਿ ਮੈਂ ਗ੍ਰਹਿ ਮੰਤਰੀ ਨਾਲ ਗੱਲ ਕਰਕੇ ਸਮਾਂ ਲਵਾਂਗਾ ਔਰ ਆਪਾਂ ਜਾ ਕੇ ਉੱਥੇ ਮਿਲਾਂਗੇ। ਅੱਜ ਤੱਕ ਉਹ ਸਮਾਂ ਨਹੀਂ ਮਿਲਿਆ ਗ੍ਰਹਿ ਮੰਤਰੀ ਤੋਂ। ਅੱਜ ਇਸ ਦੇਸ਼ ਦੇ ਵਿੱਚ 75 ਸਾਲ ਦਾ ਅਸੀਂ ਆਜ਼ਾਦੀ ਦਿਹਾੜਾ ਮਨਾਇਆ। ਅਸੀਂ ਕਹਿੰਦੇ ਹਾਂ, ਅਸੀਂ ਹੁਣੇ G20 ਮਨਾਇਆ, ਕਿਹਾ ਜੀ ਵਾਸੂਦੇਵ ਕੁਟੁੰਬਕਮ, ਸਾਰਾ ਸੰਸਾਰ ਹਮਾਰਾ ਪਰਿਵਾਰ ਹੈ, ਸਾਰਾ ਸੰਸਾਰ ਹਮਾਰਾ ਪਰਿਵਾਰ ਹੈ। ਇਹ ਵੱਡੇ ਵੱਡੇ ਲੋਗੋ ਅਸੀਂ ਲਗਾਏ ਜਗ੍ਹਾ ਜਗ੍ਹਾ ਤੇ, ਲੈਟਰ ਪੈਡ ਤੋਂ ਲੈ ਕੇ ਔਰ ਬੱਸ ਸਟੈਂਡਾਂ ਤੱਕ ਔਰ ਰੇਲਵੇ ਸਟੇਸ਼ਨਾਂ ਤੱਕ, ਹਵਾਈ ਅੱਡਾ ਤੱਕ, ਪੈਟਰੋਲ ਪੰਪਾਂ ਤੱਕ ਅਸੀਂ ਜਾ ਕੇ ਲਾਇਆ ਕਿ ਵਾਸੂਦੇਵ ਕੁਟੁੰਬਕਮ। ਅੱਜ ਵਾਸੂਦੇਵ ਕੁਟੁੰਬਕਮ ਬੰਦੀ ਸਿੰਘਾਂ ਤੇ ਕਿੱਧਰ ਜਾਂਦਾ? ਅੱਜ ਵਾਸੂਦੇਵ ਕੁਟੁੰਬਕਮ ਦੀ ਗੱਲ ਬੰਦੀ ਸਿੰਘਾਂ ਵਾਸਤੇ ਕਿਉਂ ਨਹੀਂ ਹੁੰਦੀ? ਦੇਸ਼ ਦੇ ਗ੍ਰਹਿ ਮੰਤਰੀ ਕੋਲ ਰੋਜ਼ਾਨਾ ਇਲੈਕਸ਼ਨ ਮੀਟਿੰਗਾਂ ਅਟੈਂਡ ਕਰਨ ਵਾਸਤੇ ਸਮਾਂ ਹੈ, ਕਿਉਂ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਬਾਰ-ਬਾਰ ਵਿਨਤੀਆਂ ਕਰਨ ਦੇ ਬਾਅਦ, ਦਿੱਲੀ ਕਮੇਟੀ ਦੀ ਵਿਨਤੀਆਂ ਤੋਂ ਬਾਅਦ ਕਿਉਂ ਨਹੀਂ ਸਮਾਂ ਦਿੱਤਾ ਜਾ ਰਿਹਾ? ਇਹ ਸਵਾਲ ਹੈ। ਇਹ ਆਮ ਸਿੱਖ ਇਸ ਸਵਾਲ ਨੂੰ ਨਹੀਂ ਸਮਝੇਗਾ, ਲੇਕਿਨ ਜਿਹੜੇ ਇਸ ਮਸਲੇ ਨੂੰ ਲੜਾਈ ਲੜ ਰਹੇ ਨੇ, ਜਿਹੜੇ ਇਸ ਮਸਲੇ ਦੇ ਵਿੱਚ ਵੜੇ ਹੋਏ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਲੜਾਈ ਸਾਡੀ ਕਮੀ ਕਿੱਥੋਂ ਆ ਰਹੀ ਹੈ। ਕੋਈ ਕੋਰਟ ਨੇ ਰੋਕ ਨਹੀਂ ਰੱਖਿਆ ਤੁਹਾਨੂੰ, ਕੋਈ ਕੋਰਟ ਨੇ ਨਹੀਂ ਰੋਕਿਆ ਕਿ ਤੁਸੀਂ ਨਹੀਂ ਕੁਝ ਕਰ ਸਕਦੇ। ਜਦੋਂ ਭਾਈ ਆਪਣਾ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਸੁਪਰੀਮ ਕੋਰਟ ਜਾਂਦਾ ਹੈ ਔਰ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਸ ਪੈਟਰਨ ਦੇ ਉੱਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਬਦਲਿਆ ਗਿਆ, ਉਹੀਓ ਪੈਟਰਨ ਦੇ ਉੱਤੇ ਉਹਨਾਂ ਦੀ ਬਦਲਿਆ ਜਾਏ। ਕਿਉਂਕਿ ਜਦੋਂ ਤੁਹਾਡੀ ਸਜ਼ਾ ਨੂੰ ਰਾਸ਼ਟਰਪਤੀ ਨੇ, ਜਿਹੜੀ ਤੁਹਾਡੀ ਦਇਆ ਯਾਚੀਕਾ ਸੀ, ਉਸ ਨੂੰ ਨਹੀਂ ਸੁਣਿਆ ਤੇ ਤੁਹਾਡੇ ਕੋਲ ਇੱਕ ਆਧਾਰ ਹੈ ਸੁਪਰੀਮ ਕੋਰਟ ਜਾਣ ਦਾ, ਔਰ ਸੁਪਰੀਮ ਕੋਰਟ ਉਸ ਨੂੰ ਬਦਲ ਸਕਦੀ ਹੈ, ਔਰ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਬਦਲੀ ਹੈ। ਲੇਕਿਨ ਇਸ ਵਾਰ ਸੁਪਰੀਮ ਕੋਰਟ ਨੇ ਜਾਣਾ ਧੱਕਾ ਕੀਤਾ। ਜਦੋਂ ਭਾਈ ਰਾਜੋਆਣਾ ਦੇ ਮਸਲੇ ਤੇ ਸੁਪਰੀਮ ਕੋਰਟ 'ਚ ਗਏ, ਸ਼੍ਰੋਮਣੀ ਕਮੇਟੀ ਗਈ, ਉਹਨਾਂ ਨੇ ਕਿਹਾ ਜੀ ਇਸ ਤੇ ਭਾਰਤ ਸਰਕਾਰ ਫੈਸਲਾ ਲਏਗੀ, ਔਰ ਭਾਰਤ ਸਰਕਾਰ ਨੇ ਕਿਹਾ ਜੀ ਨਹੀਂ ਜੀ, ਇਸ ਤੋਂ ਦੇਸ਼ ਨੂੰ ਖਤਰਾ ਹੈ, ਤੇ ਉਹ ਲਟਕਾ ਦਿੱਤਾ ਗਿਆ। ਹੁਣ ਤੁਸੀਂ ਦੱਸੋ ਕਿ ਸਾਡੇ ਵਾਸਤੇ ਸੁਪਰੀਮ ਕੋਰਟ 'ਚ ਵੀ 2 ਕਾਨੂੰਨ ਹੋ ਗਏ, ਭਾਈ ਦਵਿੰਦਰਪਾਲ ਸਿੰਘ ਭੁੱਲਰ ਵਾਸਤੇ ਅਲੱਗ ਜਜਮੈਂਟ ਹੈ ਔਰ ਭਾਈ ਬਲਵੰਤ ਸਿੰਘ ਰਾਜੋਆਣਾ ਵਾਸਤੇ ਅਲੱਗ ਜਜਮੈਂਟ ਹੈ। ਹੁਣ ਅਸੀਂ ਇਸ ਲੜਾਈ ਨੂੰ ਲੜਨ ਵਾਸਤੇ ਤਕਨੀਕੀ ਤੌਰ 'ਤੇ ਪਹਿਲੇ ਕਮੀਆਂ ਨੂੰ ਸਮਝੀਏ। ਇਹ ਜਿਹੜਾ ਮੈਂ ਇੱਕ ਆਰਡਰ ਹੈ ਮੇਰੇ ਕੋਲ, ਮਿੰਟਸ ਆਫ ਮੀਟਿੰਗ ਨੇ, ਇਹ ਭਾਈ ਆਪਣਾ ਕੀ ਕਹਿੰਦੇ ਨੇ ਬਲਵੰਤ ਸਿੰਘ ਦਵਿੰਦਰਪਾਲ ਸਿੰਘ ਭੁੱਲਰ ਦੇ ਨੇ। ਇਹ ਇਹਨਾਂ ਦੀ ਸਜ਼ਾ ਨੂੰ ਦਿੱਲੀ ਦਾ ਸੈਂਟੈਂਸ ਰਿਵਿਊ ਬੋਰਡ, ਜੋ ਕਿ 4-5 ਵਾਰ ਪਹਿਲੇ ਠੁਕਰਾ ਚੁੱਕਿਆ ਔਰ 21 ਦਸੰਬਰ ਨੂੰ ਫਿਰ ਠੁਕਰਾਇਆ, ਔਰ ਇਸ ਵਿੱਚ 7 ਮੈਂਬਰ ਬੈਠੇ ਸੀ ਇਸ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਦੇ ਵਿੱਚ। ਸਿਰਫ ਜੇਲ੍ਹ ਮੰਤਰੀ ਨੂੰ ਛੱਡ ਕੇ 6 ਨੇ ਵਿਰੋਧਤਾ ਕੀਤੀ। 6-1 ਦੇ ਮਤੇ ਦੇ ਨਾਲ ਇਹ ਜਿਹੜਾ ਹੈਗਾ, ਇਸ ਨੂੰ ਜਿਹੜਾ ਹੈਗਾ 6-1 ਦੇ ਮਤੇ ਦੇ ਨਾਲ ਰੱਦ ਕੀਤਾ ਗਿਆ ਇਸ ਰਿਹਾਈ ਨੂੰ। ਹੁਣ ਤੁਸੀਂ ਦੱਸੋ ਕਿ ਜਿਹੜਾ ਜੇਲ੍ਹ ਮੰਤਰੀ ਹੈ ਉਹ ਕਹਿ ਰਿਹਾ ਕਿ 25 ਸਾਲ ਤੋਂ ਵੱਧ ਸਮਾਂ ਹੋ ਗਿਆ, ਰਿਹਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਹੋਣੀ ਚਾਹੀਦੀ ਹੈ। ਜੇਲ੍ਹ ਮੰਤਰੀ ਕਹਿ ਰਿਹਾ ਹੈ ਕਿ ਇਹਨਾਂ ਦੀ ਹੋਮ ਟਾਊਨ ਪੁਲਿਸ ਜਿਹੜੀ ਅੰਮ੍ਰਿਤਸਰ ਦੀ ਹੈ, ਉਹਨੇ NOC ਦੇ ਦਿੱਤੀ ਹੈ ਕਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ, ਇਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਉਹ ਕਹਿ ਰਿਹਾ ਹੈ ਕਿ ਜੋ ਦਵਿੰਦਰਪਾਲ ਸਿੰਘ ਭੁੱਲਰ ਨੇ ਉਹ ਗੰਭੀਰ ਬਿਮਾਰੀਆਂ ਨਾਲ ਪੀੜਤ ਨੇ, ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਲੇਕਿਨ ਸਰਕਾਰੀ ਅਫਸਰ ਕੀ ਕਹਿ ਰਹੇ ਨੇ? ਜਿਹੜੇ ਭਾਰਤ ਸਰਕਾਰ ਦੇ ਜਾਂ ਦਿੱਲੀ ਸਰਕਾਰ ਦੇ ਅਫਸਰ ਨੇ, ਉਹ ਕਹਿ ਰਹੇ ਨੇ ਅੱਤਵਾਦੀ ਹੈ, ਇਸ ਤੋਂ ਦੇਸ਼ ਨੂੰ ਖਤਰਾ ਹੈ। ਜਿਹੜਾ ਬੰਦਾ ਮਾਨਸਿਕ ਤੌਰ ਤੇ ਬਿਮਾਰ ਹੈ, ਜਿਹੜਾ ਠੀਕ ਨਹੀਂ ਹੈ, ਚੱਲ ਫਿਰ ਨਹੀਂ ਸਕਦਾ, ਪਛਾਣ ਨਹੀਂ ਸਕਦਾ, ਗੱਲਬਾਤ ਨਹੀਂ ਕਰ ਸਕਦਾ, ਉਹ ਬੰਦਾ ਦੇਸ਼ ਨੂੰ ਕਿਵੇਂ ਖਤਰਾ ਹੋ ਸਕਦਾ?
ਕਹਿੰਦੇ ਜੀ ਉਹਨੇ ਪਹਿਲੇ ਜੋ ਬੰਬ ਚਲਾਇਆ ਸੀ ਉਸ ਕਰਕੇ ਬੰਦੇ ਮਾਰੇ ਗਏ ਤੇ ਉਸ ਦੀ ਸਜ਼ਾ ਉਹਨੇ ਭੁਗਤ ਲਈ। ਪਰਮਿੰਦਰ ਜੀ ਮੈਂ ਤੁਹਾਨੂੰ ਇੱਥੇ ਰੋਕਾਂਗਾ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਸਿੱਖਾਂ ਦੇ ਲਈ ਚਾਹੇ ਸੁਪਰੀਮ ਕੋਰਟ ਹੈ ਚਾਹੇ ਹਾਈ ਕੋਰਟ ਹੈ, ਕਿਤੇ ਨਾ ਕਿਤੇ ਡਬਲ ਸਟੈਂਡਰਡ ਯੂਜ਼ ਕੀਤਾ ਜਾਂਦਾ ਹੈ। ਲੇਕਿਨ ਸਾਡੀਆਂ ਕਮੇਟੀਆਂ, ਤੁਸੀਂ ਦਿੱਲੀ ਕਮੇਟੀ ਦੀ ਗੱਲ ਕੀਤੀ, ਐਸਜੀਪੀਸੀ ਦੀ ਅਸੀਂ ਗੱਲ ਕਰਦੇ ਹੈਗੇ ਹਾਂ, ਤੁਹਾਨੂੰ ਲੱਗਦਾ ਨਹੀਂ ਉੱਥੇ ਵੀ ਸਾਡੇ ਬੰਦੀ ਸਿੰਘਾਂ ਨਾਲ ਵਿਤਕਰਾ ਕੀਤਾ ਜਾਂਦਾ? ਮੈਂ ਤੁਹਾਨੂੰ ਸਬੂਤ ਦਿੰਦਾ। ਸਭ ਤੋਂ ਪਹਿਲਾ ਸਬੂਤ ਇਹ ਹੈਗਾ ਕਿ ਰਾਜੋਆਣਾ ਦੇ ਲਈ ਐਸਜੀਪੀਸੀ ਪਹੁੰਚਦੀ ਹੈ ਜੇਲ੍ਹ ਦੇ ਅੰਦਰ, ਅੰਮ੍ਰਿਤ ਸੰਚਾਰ ਕਰਾਇਆ ਜਾਂਦਾ ਹੈ, ਉਹਨਾਂ ਨੂੰ ਇਲੈਕਸ਼ਨ ਦੇ ਲਈ ਮਾਫੀ ਚਾਹਨਾ ਵਰਤਿਆ ਜਾਂਦਾ ਹੈ। ਲੇਕਿਨ ਕਦੀ ਤੁਸੀਂ ਐਸਜੀਪੀਸੀ ਦੇ ਨਾਮ ਦੇ ਉੱਤੇ ਭਾਈ ਹਵਾਰਾ ਦੇ ਨਾਲ ਮੁਲਾਕਾਤ ਕਰਦੇ ਐਸਜੀਪੀਸੀ ਦੇ ਕਿਸੇ ਨੁਮਾਇੰਦੇ ਨੂੰ ਦੇਖਿਆ? ਮੇਰਾ ਸਵਾਲ ਪੂਰਾ ਹੋਣ ਦਿਓ। ਉਹਨਾਂ ਦੇ ਵਕੀਲਾਂ ਦੇ ਨਾਲ ਕਦੀ ਮੁਲਾਕਾਤ ਕਰਦੇ ਤੁਸੀਂ ਐਸਜੀਪੀਸੀ ਨੂੰ ਦੇਖਿਆ? ਸਿਰਫ ਰਾਜੋਆਣਾ ਦੇ ਲਈ ਹੀ ਕਿਉਂ ਐਸਜੀਪੀਸੀ ਖੜੀ ਹੈ? ਅਗਰ ਬੰਦੀ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਸਮੁੱਚੇ ਕੌਮ ਦੇ ਨੇ ਹੀਰੇ, ਮੈਂ ਸਾਰਿਆਂ ਦੀ ਗੱਲ ਕਰ ਰਿਹਾ, ਭਾਈ ਹਵਾਰਾ ਵੇਲੇ ਐਸਜੀਪੀਸੀ ਵਿੱਚ ਕਿਉਂ ਹਟ ਜਾਂਦੀ ਹੈ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਸ਼ਾਇਦ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਸੀ, ਮਨਜੀਤ ਸਿੰਘ ਜੀ ਕੇ ਪ੍ਰਧਾਨ ਸੀ, ਭਾਈ ਜਗਤਾਰ ਸਿੰਘ ਹਵਾਰਾ ਦੀ ਪਿੱਠ ਦਾ ਦਰਦ ਸੀ, ਉਹਨਾਂ ਦੀ ਰੀੜ੍ਹ ਦੀ ਹੱਡੀ ਦਾ ਇਲਾਜ ਕਰਾਉਣ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਗਈ ਸੀ ਕੋਰਟ ਦੇ ਵਿੱਚ। ਹਾਈ ਕੋਰਟ ਅਸੀਂ ਗਏ ਸੀ, ਹਾਈ ਕੋਰਟ ਦਾ ਆਰਡਰ ਕਰਾਇਆ ਸੀ ਔਰ ਹਾਈ ਕੋਰਟ ਦਾ ਆਰਡਰ ਤੋਂ ਬਾਅਦ ਏਮਸ ਦੇ ਵਿੱਚ ਉਹਨਾਂ ਦਾ ਇਲਾਜ ਹੋਇਆ ਸੀ। ਉਹਨਾਂ ਨੇ ਜਿੰਨੀ ਵਾਰੀ ਸਾਨੂੰ ਜੋ ਆਦੇਸ਼ ਦਿੱਤਾ ਜੇਲ੍ਹ 'ਚੋਂ ਭੇਜ ਕੇ, ਜੋ ਸਾਡੇ ਤੱਕ ਪਹੁੰਚਿਆ, ਉਹਨਾਂ ਨੇ ਕਿਹਾ ਗੁਰਪੁਰਬ ਮਨਾਉਣਾ। ਗੁਰਪੁਰਬ ਮਨਾਉਣ ਦੀ ਸਾਡੇ ਤੇ ਸ਼ੁਰੂਆਤ ਹੋਈ ਜੇਲ੍ਹ ਦੇ ਵਿੱਚ, ਤਿਹਾੜ ਜੇਲ੍ਹ। ਉਹਨਾਂ ਨੇ ਕਿਹਾ ਰਾਸ਼ਨ ਭੇਜਣਾ, ਰਾਸ਼ਨ ਦੀ ਸ਼ੁਰੂਆਤ ਹੋਈ। ਰਾਗੀ ਜੱਥੇ ਭੇਜਣੇ, ਸਭ ਕੁਝ ਭੇਜਿਆ ਗਿਆ। ਕਦੇ ਵੀ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਜਦੋਂ ਤੱਕ ਅਸੀਂ ਰਹੇ, ਅਸੀਂ ਜੋ ਉਹਨਾਂ ਦੀ ਕੋਲੋਂ ਹੁਕਮ ਮੈਂ ਤੁਹਾਨੂੰ ਰੋਕ ਰਿਹਾ, ਮੈਂ ਤੁਹਾਨੂੰ ਇੱਥੇ ਰੋਕ ਰਿਹਾ। ਮੈਂ ਦਿੱਲੀ ਕਮੇਟੀ ਦੀ ਗੱਲ ਹੀ ਨਹੀਂ ਕਰ ਰਿਹਾ, ਮੈਂ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਰਿਹਾ। ਕਮੇਟੀ, ਦਿੱਲੀ ਕਮੇਟੀ ਦੋਨੋਂ ਹੀ ਅਕਾਲੀ ਦਲ ਦਾ ਪਾਰਟ ਸੀ ਨਾ, ਮੈਂ ਉਸ ਗੱਲ ਦੀ ਗੱਲ ਕਰ ਰਿਹਾ। ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਫਰਕ ਨਹੀਂ ਹੈ। ਜੇਕਰ ਉਹਨਾਂ ਤੱਕ ਪਹੁੰਚ ਕੀਤੀ ਜਾਏਗੀ, ਜਿਹੜੇ ਬਾਕੀ ਬੰਦੀ ਸਿੰਘ ਨੇ ਉਹਨਾਂ ਦੇ ਸਾਰੇ ਮਾਮਲੇ ਸ਼੍ਰੋਮਣੀ ਕਮੇਟੀ ਲੜਦੀ ਹੈ, ਉਹਨਾਂ ਦੇ ਹਸਪਤਾਲਾਂ ਤੱਕ ਇਲਾਜ ਕਰਵਾਉਂਦੀ ਜਾ ਕਰਕੇ। ਪਿੱਛੇ ਵੀ ਉਹ ਹਾਰਟ ਅਟੈਕ ਹੋਇਆ ਸੀ ਭਾਈ ਸਾਹਿਬ ਨੂੰ, ਤੇ ਅੰਮ੍ਰਿਤਸਰ ਐਸਕੋਰਟ ਜਾ ਕੇ ਉਹਨਾਂ ਦਾ ਸਾਰਾ ਪੂਰਾ ਕੰਮ ਕੀਤਾ ਗਿਆ। ਇਹ ਗੱਲ ਕਹਿਣੀ ਮਤਲਬ ਮੈਨੂੰ ਨਹੀਂ ਲੱਗਦਾ ਕਿ ਅਸੀਂ ਇਹਨਾਂ ਨੂੰ ਵੰਡੀਏ, ਅਸੀਂ ਵੰਡੀਏ ਨਾ ਜਿੱਥੇ ਨਹੀਂ ਇੱਥੇ ਰੋਕਾਂਗਾ। ਤੁਸੀਂ ਆ ਤੇ ਮੇਰੇ ਸਵਾਲ ਨੂੰ ਗਲਤ ਸਮਝ ਰਹੇ ਹੋ ਜਾਂ ਗਲਤ ਪਾਸੇ ਲੈ ਕੇ ਜਾ ਰਹੇ ਹੋ। ਵੰਡਣ ਦੀ ਤਾਂ ਗੱਲ ਹੀ ਨਹੀਂ ਕਰ ਰਿਹਾ। ਮੈਂ ਇੱਕ ਸਿੱਧਾ ਜਿਹਾ ਸਵਾਲ ਪੁੱਛਿਆ। ਇਕਬਾਲ ਸਿੰਘ ਜੀ, ਤੁਸੀਂ ਸਾਡੇ ਨਾਲ ਖੜੇ ਹੈਗੇ ਹੋ, ਮੈਂ ਭਾਈ ਸਾਹਿਬ ਤੋਂ ਸਵਾਲ ਪੁੱਛ ਰਿਹਾ, ਸਵਾਲ ਤੁਹਾਡੇ ਤੋਂ ਵੀ ਹੈਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੱਲ ਕਰਦੀ ਹੈਗੀ ਹੈ ਬਲਵੰਤ ਸਿੰਘ ਰਾਜੋਆਣਾ ਦੀ, ਕੇਸ ਲੜਦੀ ਹੈ, ਉਹਨਾਂ ਦੀ ਉਮਰ ਕੈਦ ਦੀ ਸਜ਼ਾ ਦੀ ਗੱਲ ਕਰ ਰਹੀ ਹੈ, ਉਹਨਾਂ ਦੇ ਘਰ ਦੇ ਖਰਚੇ ਚੱਕ ਰਹੀ ਹੈ, ਉਹਨਾਂ ਦੇ ਲਈ ਵਕੀਲਾਂ ਦਾ ਇੰਤਜ਼ਾਮ ਕਰ ਰਹੀ ਹੈ। ਮੈਂ ਭਾਈ ਸਾਹਿਬ ਤੋਂ ਇਹ ਸਵਾਲ ਪੁੱਛਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਲਈ ਐਸਜੀਪੀਸੀ ਕਿੱਥੇ ਖਲੋਤੀ ਹੈ? ਉਹ ਦਿੱਲੀ ਕਮੇਟੀ ਦਾ ਐਗਜ਼ਾਮਪਲ ਦੇ ਰਹੇ ਨੇ, ਤੁਸੀਂ ਕੀ ਕਹੋਗੇ? ਤੁਸੀਂ ਤਾਂ ਮੁਲਾਕਾਤੀ ਹੋ, ਮਾਫ ਕਰਨਾ ਮੈਂ ਵੀ ਮੁਲਾਕਾਤ ਕਰ ਚੁੱਕਾ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਹੁਣ 16 ਤਰੀਕ ਨੂੰ ਕੇਸ ਪਿਆ ਸੀ ਕੋਰਟ ਦੇ ਅੰਦਰ, ਸੁਪਰੀਮ ਕੋਰਟ ਦੇ ਅੰਦਰ, ਉਹਦੇ ਵਿੱਚ ਐਸਜੀਪੀਸੀ ਵੱਲੋਂ ਜਿਹੜਾ ਕਿ ਵਕੀਲ ਪੇਸ਼ ਹੋਇਆ ਇਸ 16 ਤਰੀਕ ਨੂੰ, 16 ਅਕਤੂਬਰ ਨੂੰ। 16 ਅਕਤੂਬਰ ਕੀ ਨਾਮ ਹੈ? ਨਾਮ ਪਤਾ ਆਪ ਜੀ ਨੂੰ? ਨਾਮ ਮੇਰਾ ਵਿਸਰ ਰਿਹਾ ਹੈਗਾ। ਕੋਈ ਗੱਲ ਨਹੀਂ, ਤੁਸੀਂ ਕਹਿ ਰਹੇ ਹੋ ਕਿ ਵਕੀਲ ਹੈ ਤੇ ਆਇਆ, ਨੈਚੁਰਲੀ ਗੱਲ ਹੈ, ਮੈਂ ਭਰੋਸਾ ਤੁਹਾਡੀ ਜਵਾਬ। ਹਾਂਜੀ ਹਾਂਜੀ। ਤੇ ਉਹਨਾਂ ਨੇ ਜਿਹੜਾ ਵਕੀਲ ਨੇ ਸਾਨੂੰ ਦੱਸਿਆ ਤੱਕ ਨਹੀਂ ਕਿ ਲਖਵਿੰਦਰ ਸਿੰਘ ਲੱਖਾ ਜੀ ਦੇ ਨਾਲ ਸਾਡਾ ਵੀ ਕੇਸ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦਾ ਚੱਲ ਰਿਹਾ। 2 ਵਜੇ ਪੇਸ਼ੀ ਹੈ ਤੇ 2 ਵਜੇ ਨੂੰ 4 ਮਿੰਟ ਤੋਂ ਪਹਿਲਾਂ ਸਾਨੂੰ ਫੋਨ ਆ ਰਿਹਾ ਕਿ ਭਾਈ ਤੁਹਾਡਾ ਵੀ ਕੇਸ ਜਿਹੜਾ ਨਾਲ ਲੱਗਾ ਹੋਇਆ। ਤੇ ਤੁਸੀਂ ਇਹ ਸਮਝ ਸਕਦੇ ਹੋ ਕਿ ਵੀ ਸਾਡੇ ਬਾਰੇ ਸ਼੍ਰੋਮਣੀ ਕਮੇਟੀ ਨਾ ਕੋਈ ਸਾਨੂੰ ਕੋਈ ਪੈਸੇ ਦੀ ਮਦਦ ਹੁੰਦੀ ਹੈ, ਨਾ ਅੱਜ ਦਿਨ ਤੱਕ ਕਿਸੇ ਵਕੀਲ ਦੀ ਮਦਦ ਕੀਤੀ ਹੋਈ। ਇਹੀਓ ਮੈਂ ਸਵਾਲ ਪੁੱਛ ਰਿਹਾ ਤੁਹਾਡੇ ਸਾਹਮਣੇ। ਹੁਣ ਮੈਂ ਤੁਹਾਡੇ ਨਾਲ ਜੁੜੇ ਰਹੋ। ਪਰਮਿੰਦਰ ਜੀ ਤੁਹਾਡੇ ਸਾਹਮਣੇ ਮੁਲਾਕਾਤੀ ਕਹਿ ਰਹੇ ਨੇ। ਜਸਵਿੰਦਰ ਜੀ ਮੇਰੀ ਗੱਲ ਸੁਣੋ, ਅੱਜ ਦਾ ਮਕਸਦ ਜਿਹੜਾ ਹੈ ਨਾ ਬੰਦੀ ਛੋੜ ਦਿਵਸ ਦੇ ਉੱਤੇ ਅਰਦਾਸ ਦਾ, ਅੱਜ ਦਾ ਮਕਸਦ ਹੈ ਕਿ ਕੌਮ ਦੀ ਇਕਜੁੱਟਤਾ ਦੀ ਗੱਲ ਹੈ। ਅਰਦਾਸ ਕੀਤੀ ਗਈ ਕਿ ਪੰਥ ਇਕੱਠਾ ਹੋਇਆ, ਜੋ ਅਰਦਾਸ ਹੋਈ ਤੁਹਾਡੇ ਸਾਹਮਣੇ, ਪੰਥ ਇਕੱਠਾ ਹੋਇਆ ਤੇ ਅਸੀਂ ਪੰਥ ਨੂੰ ਇਕੱਠਾ ਕਰੀਏ। ਕਈ ਵਾਰੀ ਕੀ ਹੁੰਦਾ ਹੈ ਕਿ ਕਈ ਵਾਰੀ ਐਵੇਂ ਹੁੰਦਾ ਕਿ ਕਮੇਟੀ ਦੇ ਵਿੱਚ ਜਦੋਂ ਕੋਈ ਉੱਥੇ ਬੰਦਾ ਪਹੁੰਚਦਾ ਨਹੀਂ ਹੈ ਤੇ ਉਹਨੂੰ ਨਹੀਂ ਪਤਾ ਹੁੰਦਾ ਕਿ ਮੇਰੇ ਕੋਲ ਕੋਈ ਚੀਜ਼ ਦੀ ਮੈਨੂੰ ਲੋੜ ਹੈ। ਸੱਚੀ ਗੱਲ ਹੈਗੀ ਹੈ। ਜਦੋਂ ਸਾਡੇ ਤੱਕ ਪਹੁੰਚ ਹੁੰਦੀ ਸੀ, ਜੋ ਮੁਲਾਕਾਤੀ ਸੀ, ਸਾਡੇ ਤੱਕ ਪਹੁੰਚਦੇ ਸੀ, ਅਸੀਂ ਕਾਰਵਾਈ ਕਰਦੇ ਸੀ। ਜਦੋਂ ਤੱਕ ਸਾਡੇ ਕੋਲ ਕੋਈ ਅਪਰੋਚ ਹੀ ਨਹੀਂ ਕਰੇਗਾ, ਕਈ ਵਾਰ ਇਹ ਵੀ ਹੋ ਜਾਂਦਾ ਹੈ। ਇਸ ਕਰਕੇ ਇਹਨੂੰ ਸੰਦੇਹ ਦਾ ਲਾਭ ਅਸੀਂ ਦੇ ਸਕਦੇ ਹਾਂ। ਨਹੀਂ ਸੰਦੇਹ ਦਾ ਲਾਭ ਨਹੀਂ ਦੇ ਸਕਦੇ। ਤੁਸੀਂ ਅੱਜ ਇਸ ਮਸਲੇ ਤੇ ਜਵਾਬ ਦਿਓ। ਮੈਂ ਚਾਹੁੰਦਾ ਹੈਗਾ, ਦੇਖੋ ਸਰ ਮਨਜੀਤ ਸਿੰਘ ਜੀਕੇ ਦੀ ਅਗਵਾਈ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਦਿੱਲੀ ਕਮੇਟੀ ਸੀ, ਮੇਰਾ ਇੱਕ ਵੀ ਸਵਾਲ ਉਸ ਦਿੱਲੀ ਕਮੇਟੀ ਦੇ ਉੱਤੇ ਨਹੀਂ ਹੈ। ਮੈਂ ਐਸਜੀਪੀਸੀ ਦੀ ਗੱਲ ਕੀਤੀ। ਹੁਣ ਮੈਂ ਦੂਜੇ ਸਵਾਲ ਦੇ ਉੱਤੇ ਆਣਾ ਔਰ ਬੜਾ ਸਿੱਧਾ ਜਾ, ਉਸ ਤੋਂ ਬਾਅਦ ਫਿਰ ਤੁਸੀਂ ਆਪਣੀ ਗੱਲ ਕਰੋ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਤੱਕ ਇਹੋ ਮੈਸੇਜ ਜਾਏ ਕਿ ਕੌਮ ਬੰਦੀ ਸਿੰਘਾਂ ਦੇ ਮਸਲੇ ਤੇ ਇਕੱਠੀ ਹੈ। ਤੁਸੀਂ ਗੱਲ ਕੀਤੀ, ਤੁਹਾਡੇ ਹੱਥ 'ਚ ਪੇਪਰ ਹੈਗੇ ਨੇ ਮਿੰਟਸ ਆਫ ਮੀਟਿੰਗ ਦਿੱਲੀ ਸਰਕਾਰ ਦੇ, ਕਿ ਉਹ ਕਹਿੰਦੇ ਜੀ ਅੱਤਵਾਦੀ ਹੈ। ਮਾਫ ਕਰਨਾ, ਜਾਗੋ ਪਾਰਟੀ ਛੱਡ ਕੇ ਅੱਜ ਤੁਸੀਂ ਸਰ ਮਨਜੀਤ ਸਿੰਘ ਜੀ ਕੇ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਆ ਚੁੱਕੇ ਹੋ। ਔਰ ਮੈਨੂੰ ਘੱਟੋ ਘੱਟ ਪਰਸਨਲ ਤੌਰ ਦੇ ਉੱਤੇ ਮੈਨੇ ਟਾਈਮ ਤੋਂ ਕਵਰ ਕਰ ਰਿਹਾ, ਬੜੀ ਖੁਸ਼ੀ ਹੋਈ ਕਿ ਸਰ ਪਰਮਜੀਤ ਸਿੰਘ ਸਰ ਨਾਲ ਸਾਰੀ ਟੀਮ ਇੱਥੇ ਪਹੁੰਚੀ ਹੈ। ਮਗਰ ਔਨ ਰਿਕਾਰਡ
ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦੇ ਹੋਏ ਤਿਹਾੜ ਜੇਲ੍ਹ ਦੇ ਅੰਦਰ ਚਿੱਠੀ ਲਿਖੀ ਸੀ ਕਿ ਭਾਈ ਜਗਤਾਰ ਸਿੰਘ ਹਵਾਰਾ ਬੜਾ ਵੱਡਾ ਅੱਤਵਾਦੀ ਹੈ, ਇਹਨੂੰ ਰਿਹਾ ਨਾ ਕੀਤਾ ਜਾਏ, ਇਹਨੂੰ ਜੇਲ੍ਹ ਚੋਂ ਬਾਹਰ ਨਾ ਕੱਢਿਆ ਜਾਏ ਔਰ ਪੰਜਾਬ ਨਾ ਭੇਜਿਆ ਜਾਏ। ਅਗਰ ਤੁਸੀਂ ਇਸ ਚਿੱਠੀ ਦੇ ਉੱਤੇ ਕੁਐਸਚਨ ਕਰੋਗੇ ਤੇ ਸਰਦਾਰ ਇਕਬਾਲ ਸਿੰਘ ਖੜੇ ਨੇ। ਮੈਂ ਤੁਹਾਡੇ ਤੋਂ ਇਹ ਪੁੱਛ ਰਿਹਾ, ਅੱਜ ਪਾਵਰ ਵਿੱਚ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ, ਗੱਲਾਂ ਕਰ ਰਹੀ ਹੈਗੀ ਹੈ ਬੰਦੀ ਸਿੰਘ ਰਿਹਾਈ ਦੀ, ਤੇ ਉਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਨੇ ਭਾਈ ਜਗਤਾਰ ਸਿੰਘ ਹਵਾਰਾ ਅੱਤਵਾਦੀ, ਉਹਨੂੰ ਬਾਹਰ ਨਾ ਕੱਢਿਆ ਜਾਏ। ਇਹ ਜਿਹੜੀ ਤੁਸੀਂ ਗੱਲ ਕੋਡ ਕੀਤੀ ਹੈ ਨਾ, ਮੈਂ ਕਦੇ ਇਹ ਗੱਲ ਨਾ ਮੈਂ ਸੁਣੀ ਹੈ ਕਿ ਇਸ ਤਰ੍ਹਾਂ ਤੁਹਾਡੇ ਨਾਲ ਖੜੇ ਨੇ ਮੁਲਾਕਾਤ। ਮੈਂ ਜਿਹੜੀ ਗੱਲ ਕਹਿ ਰਿਹਾ, ਮੇਰੀ ਗੱਲ ਨੂੰ ਪਹਿਲੇ ਪੂਰਾ ਹੋਣ ਦਿਓ। ਜਿਹੜੀ ਗੱਲ ਤੁਸੀਂ ਇੰਟਰਪ੍ਰੀਟ ਕਰ ਰਹੇ ਹੋ ਉਹ ਗੱਲ ਮੈਨੂੰ ਲੱਗਦਾ ਹੈ ਕਿ ਸ਼ਾਇਦ ਠੀਕ ਨਹੀਂ ਹੈ, ਕਿਉਂਕਿ ਜਿੱਥੇ ਤੱਕ ਮੈਨੂੰ ਆਈਡੀਆ ਹੈ ਇਹਨਾਂ ਦੀ ਜਿਹੜੀ ਜੇਲ੍ਹ ਤਬਦੀਲੀ ਦਾ ਪੰਜਾਬ ਸਰਕਾਰ ਕੋਲ ਰਿਪੋਰਟ ਮੰਗੀ ਗਈ ਸੀ। ਉਸ ਰਿਪੋਰਟ ਦੇ ਵਿੱਚ ਜੋ ਉਸ ਸਮੇਂ ਦੇ ਡੀਜੀਪੀ ਸੀ ਸੁਮੇਸ਼ ਸੈਣੀ, ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹਨਾਂ ਦੇ ਪੰਜਾਬ ਆਉਣ ਦਾ ਖਤਰਾ ਹੋ ਸਕਦਾ ਹੈ। ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਹਾ, ਹੁਣ ਤੁਸੀਂ ਇਹਨੂੰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜੋੜ ਕੇ ਲੈ ਜਾਓ ਜਾਂ ਕਿ ਮੁੱਖ ਮੰਤਰੀ ਉਹ ਸਨ, ਬਿਨਾਂ ਮੁੱਖ ਮੰਤਰੀ ਦੀ ਮਰਜ਼ੀ ਦੇ ਉੱਤੇ ਕੀ ਡੀਜੀਪੀ ਲੈਟਰ ਲਿਖ ਸਕਦਾ ਹੈ? ਇਹ ਦੇਖੋ ਨਾ, ਇਹ ਵੀ ਤਾਂ ਸਰਕਾਰ ਹੈ, ਇਹ ਦਿੱਲੀ ਸਰਕਾਰ ਹੈ। ਕੇਜਰੀਵਾਲ ਦੀ ਗੱਲ ਕਰਨਾ, ਦਿੱਲੀ ਸਰਕਾਰ ਦੇ ਬਿਨਾਂ ਫੈਸਲਾ ਲੈ ਮੰਤਰੀ ਫੇਵਰ 'ਚ ਉਹਦੇ ਉੱਥੇ ਡੀਸੈਂਟ ਨੋਟ ਦੇ ਰਿਹਾ ਜੀ, ਔਰ ਸਾਰੇ ਅਧਿਕਾਰੀ ਖਿਲਾਫ ਜਾ ਰਹੇ ਨੇ। ਹੁਣ ਇਹ ਅਧਿਕਾਰੀ ਕਿਹਦੇ ਨੇ? ਸਰਕਾਰ ਦੇ ਹੀ ਨੇ ਨਾ। ਇੱਕ ਮਿੰਟ ਮੈਂ ਤੁਹਾਨੂੰ ਦੱਸ ਦੇਣਾ ਕਿ ਜਦੋਂ ਪੰਜਾਬ ਵਿੱਚ ਬਾਦਲ ਦੀ ਸਰਕਾਰ ਸੀ ਤੇ ਕੇਜਰੀਵਾਲ ਇਹ ਕਹਿੰਦਾ ਸੀ ਕਿ ਅਸੀਂ ਤੇ ਭੇਜਣ ਨੂੰ ਤਿਆਰ ਆ। ਬਿਲਕੁਲ, ਹੁਣ ਦੋਨੋਂ ਪਾਸੇ ਉਹਨਾਂ ਤੇ ਉਹ ਲੈ ਨਹੀਂ ਰਹੇ। ਹੁਣ ਤੇ ਦੇਣ ਵਾਲਾ ਵੀ ਲਾਲਾ ਤੇ ਲੈਣ ਵਾਲਾ ਵੀ ਲਾਲਾ। ਹੁਣ ਵੀ ਨਹੀਂ ਹੋ ਰਿਹਾ ਤੇ ਹੁਣ ਕਿਉਂ ਨਹੀਂ ਭੇਜ ਰਹੇ? ਹੁਣ ਤੇ ਭੇਜ ਦੇਣ। ਅਸੀਂ ਤੇ ਮੈਂ ਜਿਹੜੇ ਪੰਜਾਬ ਦੇ ਪ੍ਰਭਾਰੀ ਨੇ ਨਾ ਸਰਦਾਰ ਜਰਨੈਲ ਸਿੰਘ, ਉਹਨਾਂ ਨੂੰ ਮੈਂ ਇਹ ਗੱਲ ਕਹੀ ਸੀ ਕਿ ਭਾਈ ਹੁਣ ਤੇ ਦੇਣ ਵਾਲਾ ਵੀ ਲਾਲਾ, ਇੱਥੇ ਵੀ ਲਾਲਾ ਹੈ ਤੇ ਉੱਥੇ ਵੀ ਲਾਲਾ ਹੈ। ਪੰਜਾਬ ਵਿੱਚ ਬਈ ਕਹਿਣ ਨੂੰ ਭਗਵੰਤ ਮਾਨ ਹੈ, ਪਰ ਭਗਵੰਤ ਮਾਨ ਦੀ ਚਲਦੀ ਨਹੀਂ ਹੈ, ਚਲਦੀ ਤੇ ਲਾਲੇ ਦੀ ਹੈ। ਤੇ ਮੈਂ ਤਾਂ ਕਹਿ ਰਿਹਾ ਵੀ ਦੇਣ ਵਾਲਾ ਵੀ ਲਾਲਾ, ਲੈਣ ਵਾਲਾ ਵੀ ਲਾਲਾ। ਹੁਣ ਕੀ ਦਿੱਕਤ ਹੈ? ਹੁਣ ਤਾਂ ਟ੍ਰਾਂਸਫਰ ਕਰ ਦਿਓ। ਤੁਸੀਂ ਇੱਕ ਗੱਲ ਹੋਰ ਯਾਦ ਕਰੋ, 2014 ਦੇ ਵਿੱਚ ਜਦੋਂ ਜੰਤਰ ਮੰਤਰ ਦੇ ਉੱਤੇ ਬੀਬੀ ਨਿਰਪ੍ਰੀਤ ਕੌਰ ਬੈਠੀ ਸੀ, ਤੁਹਾਨੂੰ ਯਾਦ ਹੋਣਾ, ਉਸ ਟਾਈਮ ਕੇਜਰੀਵਾਲ ਉੱਥੇ ਆਇਆ ਸੀ, ਇਹਨੇ ਚਿੱਠੀ ਲਿਖੀ ਸੀ ਰਾਸ਼ਟਰਪਤੀ ਨੂੰ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਛੱਡਿਆ ਜਾਣਾ ਚਾਹੀਦਾ ਹੈ, ਹਮ जीत कर आएंगे, हम छुड़वाएंगे। ਅੱਜ क्यों नहीं छुड़ पाया? पिछली 5 मीटिंग SR बीच क्यों रिजेक्ट होया? ਸਰਕਾਰਾਂ ਦੀ ਨੀਅਤ ਨਹੀਂ ਹੈ, ਇਹੋ ਗੱਲ ਮੈਂ ਕਹਿੰਦਾ ਆ ਰਿਹਾ। ਜੋ ਸਰਕਾਰ ਵਿੱਚ ਹੁੰਦਾ ਹੈ, ਉਹ ਆਪਣੀ ਚਲਾਉਂਦਾ ਹੈ। ਇਹ ਜੋ ਕੁਝ ਚੱਲ ਰਿਹਾ ਇਹ ਵੀ ਸਰਕਾਰਾਂ ਹੀ ਚਲਾ ਰਹੀਆਂ ਨੇ। ਹੁਣ ਤੁਸੀਂ ਦੱਸੋ, ਇਹ ਟਵੀਟ ਹੈ ਬੰਦੀ ਛੋੜ ਦਿਵਸ ਤੇ ਮਿਨਿਸਟਰੀ ਆਫ ਕਲਚਰ ਦਾ, ਇਹ ਟਵੀਟ 1 ਘੰਟੇ ਬਾਅਦ ਡਿਲੀਟ ਹੋ ਜਾਂਦਾ ਵੀਡੀਓ, 39,000 ਵਿਊ ਨੇ ਔਰ ਇਹ ਡਿਲੀਟ ਹੋ ਜਾਂਦੀ ਹੈ। ਜਦੋਂ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹੋ, ਤੁਹਾਨੂੰ ਬੜੇ ਸੰਦਰਭੇ ਜਾਣਾ ਪਏਗਾ ਗੰਭੀਰ ਹੋ ਕੇ ਕਿ ਇੱਥੇ ਬੰਦੀ ਸਿੰਘਾਂ ਦੀ ਗੱਲ ਨਹੀਂ, ਹੁਣ ਤਾਂ ਬੰਦੀ ਛੋੜ ਦਿਵਸ ਤੋਂ ਵੀ ਇਤਰਾਜ਼ ਹੋ ਗਿਆ। ਸਿੱਖਾਂ ਤੋਂ ਹੀ ਇਤਰਾਜ਼ ਹੈ, ਸਾਡੀ ਦਾੜੀ ਤੋਂ ਇਤਰਾਜ਼ ਹੈ, ਪੱਗ ਤੋਂ। ਤੁਹਾਡੇ ਸ਼ਾਇਦ ਲਫ਼ਜ਼ ਝਿਜਕ ਰਹੇ ਨੇ, ਮੈਨੂੰ ਤਾਂ ਕਹਿਣ ਦੀ ਕੋਈ ਗੁਰੇਜ਼ ਨਹੀਂ ਹੈਗਾ। ਸਾਡੀ ਪੱਗ ਤੋਂ ਪਰੇਸ਼ਾਨੀ ਹੈ, ਸਾਡੀ ਦਾੜੀ ਤੋਂ ਪਰੇਸ਼ਾਨੀ ਮਿਨਿਸਟਰੀ ਆਫ ਕਲਚਰ ਟਵੀਟ ਕਰੇ ਔਰ ਉਹਦੇ ਉੱਤੇ ਜੋ ਟ੍ਰੋਲਰ ਆ ਕੇ ਟ੍ਰੋਲ ਕਰਨ ਤੇ ਮਿਨਿਸਟਰੀ ਆਫ ਕਲਚਰ ਟਵੀਟ ਡਿਲੀਟ ਕਰਦੇ। ਇਤਿਹਾਸ ਬਣ ਗਿਆ, ਇਹ ਇਤਿਹਾਸ ਹੈ ਟਵੀਟ, ਇਹਨੂੰ ਹਟਾਇਆ ਨਹੀਂ ਜਾ ਸਕਦਾ। ਹੁਣ ਇਹ ਦਰਜ ਹੋ ਗਿਆ। ਜਿਹੜੇ ਪੱਗਾਂ ਸਿਰ ਫਸਾਏ ਲੋਕ ਬੀਜੇਪੀ ਦੇ ਨਾਲ ਘੁੰਮਦੇ ਫਿਰਦੇ ਪਏ ਨੇ ਆਗੂ, ਔਰ ਜਿਹੜੇ ਕਹਿੰਦੇ ਨੇ ਕਿ ਸਰਕਾਰ ਨੇ ਸਾਡੇ ਵਾਸਤੇ ਬਹੁਤ ਕੁਝ ਕੀਤਾ, ਉਹ ਇਹ ਟਵੀਟ ਦੇ ਉੱਤੇ ਜਵਾਬ ਦੇ ਦੇਣ ਕਿ ਸਰਕਾਰ ਨੇ ਸਾਡੇ ਨਾਲ ਕੀ ਕੀਤਾ। ਉਹ ਦਿੱਲੀ ਸਰਕਾਰ ਦੇ ਨਾ ਅਫਸਰਾਂ ਦੇ ਬਾਰੇ, LG ਦੇ ਮਾਤਹਤ ਕੰਮ ਕਰਦੇ ਨੇ ਅਫਸਰਾਂ ਦੇ ਬਾਰੇ ਜਵਾਬ ਦੇ ਦੇਣ ਕਿ ਸਾਡੇ ਨਾਲ ਸਰਕਾਰ ਨੇ ਕੀ ਕੀਤਾ। ਉਹ 2019 ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਜਾਰੀ ਨੋਟੀਫਿਕੇਸ਼ਨ ਨੂੰ ਪਾਰਲੀਮੈਂਟ 'ਚ ਖੜੇ ਹੋ ਕੇ ਰੱਦ ਕਰਨ ਦੇ ਗ੍ਰਹਿ ਮੰਤਰੀ ਦੇ ਬਿਆਨ ਉੱਤੇ ਜਵਾਬ ਦੇ ਦੇਣ ਕਿ ਸਾਡੇ ਨਾਲ ਕੀ ਕੀਤਾ। ਤੁਹਾਨੂੰ ਤੁਹਾਡੀ ਗੱਲ ਰੋਕ ਕੇ ਨਾ ਇਕਬਾਲ ਸਿੰਘ ਜੀ, ਤੁਹਾਨੂੰ ਆਪਣਾ ਇੱਕ ਤਜਰਬਾ ਦੱਸ ਦੇਣਾ। 4 ਸਾਲੀ ਗੱਲ ਜਦੋਂ ਵਿਤਕਰੇ ਦੀ ਗੱਲ ਆਈ ਤੇ ਯਾਦ ਆ ਗਈ। ਤਕਰੀਬਨ 10 ਤੋਂ 12 ਸਾਲ ਪਹਿਲੇ ਦੀ ਗੱਲ ਹੈਗੀ ਹੈ। ਦਾਸ ਦੀ ਛੋਟੀ ਜੀ ਫੈਕਟਰੀ ਵੀ ਹੈ, ਕਿਰਤ ਉੱਥੋਂ ਕਰਦਾ। ਦਾਸ ਇੱਥੇ ਸੇਵਾ ਕਰ ਰਿਹਾ ਮੀਡੀਆ ਲਾਈਨ ਦੇ ਅੰਦਰ। ਮੈਂ ਆਪਣੀ ਫੈਕਟਰੀ ਦਾ ਥੋੜਾ ਸਮਾਨ ਲੈ ਕੇ ਟ੍ਰੋਨਿਕਾ ਸਿਟੀ ਗਾਜ਼ੀਆਬਾਦ ਵਾਲੇ ਪਾਸੇ ਜਾ ਰਿਹਾ ਸੀ ਤੇ ਉਸ ਦੌਰਾਨ ਮਾਇਆਵਤੀ ਦੀ ਕੋਈ ਸਭਾ ਚੱਲ ਰਹੀ ਹੋਗੀ, ਸੋਨੀਆ ਵਿਹਾਰ, ਜਿਹੜਾ ਬਿਲਕੁਲ ਜਮਨਾ ਦੇ ਨਾਲ ਚੱਲਦਾ ਹੈ। ਤੇ ਮੈਂ ਆਪਣੀ ਗੱਡੀ ਤੋਂ ਉੱਥੇ ਜਾ ਰਿਹਾ ਤੇ ਤਕਰੀਬਨ ਮੇਰੀ ਹੋਏਗੀ 60-70 ਦੀ ਸਪੀਡ। ਤਕਰੀਬਨ ਕੋਈ 5 ਮਿੰਟ ਤੋਂ ਬਾਅਦ 2 ਪੁਲਿਸ ਦੀਆਂ ਗੱਡੀਆਂ ਮੇਰੀ ਗੱਡੀ ਨੂੰ ਇੱਕ ਤਰ੍ਹਾਂ ਤੋਂ ਟੇਕ ਓਵਰ ਕਰ ਲੈਂਦੀਆਂ ਨੇ। ਇੱਕ ਗੱਡੀ ਅੱਗੇ, ਇੱਕ ਗੱਡੀ ਪਿੱਛੇ। ਮੈਨੂੰ ਰੋਕਿਆ ਜਾਂਦਾ ਹੈ, ਮੇਰੀ ਗੱਡੀ ਦੀ ਤਲਾਸ਼ੀ ਲਿੱਤੀ ਜਾਂਦੀ ਹੈ। ਮੈਂ ਕਿਹਾ ਭਾਈ ਅਸੀਂ ਤੇ ਵਪਾਰੀ ਬੰਦੇ ਆ। ਉਹਨੇ ਸਾਨੂੰ ਗੱਡੀ 'ਚੋਂ ਬਾਹਰ ਕੱਢ ਕੇ ਪੁਲਿਸ ਵਾਲਿਆਂ ਨੇ ਸਟੇਨ ਗਨਾਂ ਦੇ ਨਾਲ ਪੂਰੀ ਗੱਡੀ ਦੀ ਤਲਾਸ਼ੀ ਲਿੱਤੀ। ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਕੁਝ ਨਹੀਂ ਮਿਲਣਾ ਵੀ ਨਹੀਂ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ, ਕਹਿੰਦਾ ਸਰ ਜੀ ਜਾਓ। ਮੈਂ ਕਿਹਾ ਨਹੀਂ ਭਾਈ, ਮੈਂ ਕਿਹਾ ਅਸੀਂ ਤਾਂ ਯਾਰ ਸਵਾਲ ਕੀਤਾ ਨਾ, ਹੁਣ ਮੈਨੂੰ ਜਵਾਬ ਦੇ। ਹਾਲਾਂਕਿ ਮੈਂ ਉਸ ਵੇਲੇ ਮੀਡੀਆ 'ਚ ਨਹੀਂ ਸੀ। ਕਹਿੰਦਾ ਬਸ ਅੱਜ ਹੀ ਜਾਓ, ਛੋੜੋ, ਹੱਸ ਕੇ ਕਹਿੰਦਾ। ਮੈਂ ਕਿਹਾ ਦੱਸੋ? ਕਹਿੰਦਾ तुम्हारी दाढ़ी खुली हुई थी। पुलिस वाले दे ऑन रिकॉर्ड लफ्ज ने। तो मैं कहा मेरी दाढ़ी खुली होने तो परेशानी की सी? दूसरा कहता छोड़ो ना सरदार जी, कृपाण भी पहनी, अमृत भी छका हुआ है। बहन जी की सभा चल रही थी तो हमें लगा कि शायद कोई अत्तवादी ना हो। मैं 15 साल पहले की गल कर रहा कि खुली दाढ़ी वेख के उन्होंने यह लगता कि अत्तवादी जा रहा। तो अज तो माफ़ करना,
ਜਿਹੜੀਆਂ ਸਰਕਾਰਾਂ ਨੇ, ਤੁਸੀਂ ਟਵੀਟ ਦੀ ਗੱਲ ਕਰ ਰਹੇ ਹੋ, ਮੈਂ ਆਪਣੇ ਸਵਾਲ ਦੇ ਉੱਤੇ ਆਣਾ, ਕਿਉਂਕਿ ਉਸ ਸਵਾਲ ਦੇ ਉੱਤੇ ਕਿਤੇ ਨਾ ਕਿਤੇ ਅਗਰ ਦਿੱਲੀ ਕਮੇਟੀ ਕਟਘਰੇ 'ਚ ਖੜੀ ਹੁੰਦੀ ਹੈ ਤਾਂ ਉਸ ਤੋਂ ਪਹਿਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਵੀ ਕਟਘਰੇ 'ਚ ਖੜਾ ਹੁੰਦਾ ਹੈ। ਕਿਉਂਕਿ ਮੇਰਾ ਸਵਾਲ ਪੂਰਾ ਹੁੰਦੇ ਹੋ, ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ ਸਿਰਫ ਔਰ ਸਿਰਫ ਰਾਜਨੀਤੀ ਹੋਈ ਹੈ। ਬੰਦੀ ਸਿੰਘਾਂ ਦੇ ਨਾਮ ਦੇ ਉੱਤੇ, 84 ਦੇ ਨਾਮ ਦੇ ਉੱਤੇ ਆਪਣੀਆਂ ਕਮੇਟੀਆਂ, ਆਪਣੀਆਂ ਸਰਕਾਰਾਂ ਬਣਾਉਣ ਦੇ ਲਈ ਸਿੱਖਾਂ ਦੀਆਂ ਲਾਸ਼ਾਂ ਤੇ ਸਿੱਖਾਂ ਦੀਆਂ ਪੱਗਾਂ ਨੂੰ ਇਸਤੇਮਾਲ ਕਰਕੇ ਸਰਕਾਰਾਂ ਕਾਇਮ ਹੋਈਆਂ ਨੇ। ਲੇਕਿਨ ਜਿਨ੍ਹਾਂ ਦੀਆਂ ਲਾਸ਼ਾਂ ਦੇ ਮੁੱਲ ਪਾ ਕੇ ਸਰਕਾਰਾਂ ਬਣੀਆਂ ਨੇ, ਕਮੇਟੀਆਂ ਬਣੀਆਂ ਨੇ, ਅੱਜ ਕਿਤੇ ਨਾ ਕਿਤੇ ਠੋਕਰਾਂ ਖਾ ਰਹੇ ਨੇ। ਇਕਬਾਲ ਸਿੰਘ, ਮੈਂ ਤੁਹਾਨੂੰ ਜਸਵਿੰਦਰ ਵੀਰ ਜੀ ਯਾਦ ਕਰਾ ਦਾਂ, ਭਾਈ ਗੁਰਬਖਸ਼ ਸਿੰਘ ਦੇ ਜਦੋਂ ਮੋਰਚਾ ਲੱਗਾ ਸੀ, ਤੁਸੀਂ ਵੀ ਗਏ ਸੀ। ਮੈਂ ਤਾਂ ਹਰ ਜਗ੍ਹਾ ਪਹੁੰਚਿਆ ਵਾਂ। ਤੇ ਉਸ ਟਾਈਮ ਗੁਰਬਖਸ਼ ਸਿੰਘ ਦੇ ਚਰਨਾਂ 'ਚ ਬੈਠ ਕੇ ਮੇਰੇ ਕੋਲ ਫੋਟੋਆਂ ਹੈਗੀਆਂ ਨੇ ਭਗਵੰਤ ਮਾਨ ਦੀਆਂ। ਉਸ ਟਾਈਮ ਉਹ ਕੀ ਕਹਿ ਰਿਹਾ ਸੀ, ਜੇਲ੍ਹ ਰੋਡ ਦੇ ਉੱਤੇ, ਸੌਰੀ ਜੰਤਰ ਮੰਤਰ ਦੇ ਉੱਤੇ, ਕਿ ਇੱਕ ਵਾਰੀ ਮੇਰੇ ਹੱਥ ਵਿੱਚ ਹਰਾ ਪੈਨ ਆਣ ਤੇ ਦਿਓ ਤੇ ਮੈਂ ਸਭ ਬੰਦੀ ਸਿੰਘ ਰਿਹਾਅ ਕਰਾਂਗਾ। ਕਿਤੇ ਨਾ ਕਿਤੇ ਇਕਬਾਲ ਸਿੰਘ ਕੁਰਸੀ ਤੇ ਬੈਠ ਕੇ ਲਫ਼ਜ਼ ਬਦਲ ਜਾਂਦੇ ਨੇ, ਹਾਲਾਤ ਬਦਲ ਜਾਂਦੇ ਨੇ। ਉਹੀ ਕਹਿੰਦੇ, ਉਹ ਕੇਜਰੀਵਾਲ ਦੀ ਗੱਲ ਹੈ ਨਾ, ਇਸ ਕੁਰਸੀ में ਜ਼ਰੂਰ ਕੁਛ ਨਾ ਕੁਛ ਹੈ। ਦੇਖੋ ਹੈ ਬਲਾਵਾ ਜ਼ਰੂਰ ਹੈ ਨੇ। ਤੇ ਮੈਂ ਇੱਕ ਗੱਲ ਹੋਰ ਕਰਕੇ ਤੁਹਾਨੂੰ ਸਮਾਪਤ ਅਸੀਂ ਆਪਣੇ ਪ੍ਰੋਗਰਾਮ ਨੂੰ ਸਮਾਪਤ ਲੈ ਕੇ ਤੇ ਮੈਂ ਇਹ ਗੱਲ ਕਹਿ ਰਿਹਾ ਕਿ 2 ਸਾਲ ਹੋਣ ਚੱਲੇ ਨੇ, ਮਤਲਬ 2023 ਚ ਮੋਰਚਾ ਲੱਗਾ ਤੇ ਹਰ ਰੋਜ਼ 31 ਮੈਂਬਰੀ ਜੱਥਾ ਜਾਂਦਾ ਉਹਦੇ ਭਗਵੰਤ ਮਾਨ ਦੀ ਕੋਠੀ। ਬਿਲਕੁਲ ਹੈ, ਕੋਈ ਸਮਾਂ ਨਹੀਂ ਹੈ। ਔਰ ਜਦੋਂ ਇਹ 52 ਲਾਸ਼ਾਂ ਜਿਹੜੀਆਂ 92 ਲਾਸ਼ਾਂ ਨੇ ਨਾ, 92 ਲਾਸ਼ਾਂ, ਇਹਨਾਂ ਚੋਂ ਵੀ ਕਿਸੇ ਦੀ ਸਭ ਦੇ ਮੂੰਹ 'ਚ ਘੁੰਗਣੀਆਂ ਪੈ ਗਏ, ਕੋਈ ਬੋਲਣ ਨੂੰ ਤਿਆਰ ਹੀ ਨਹੀਂ ਹੈ ਕਿ ਭਾਈ ਉਹ ਕੁੰਭਕਰਨ ਦੀ ਤੂੰ ਨੀਂਦ ਸੁੱਤਾ ਹੈ ਕਿ ਜਿਹੜੇ ਉਹ ਆ ਰਹੇ ਨੇ, ਸਿੱਖ ਆ ਰਹੇ ਨੇ, ਉੱਥੇ ਕੀ ਹੈ, ਜਾਪ ਕਰ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਵਾਪਸ ਆ ਜਾਂਦੇ ਨੇ। ਨੀਤਾਂ ਦੀ ਕਮੀ ਹੈ। ਪਰਮਿੰਦਰ ਜੀ, ਆਖਿਰ ਕੀ ਕਹਿਣਾ ਚਾਹੋਗੇ, ਕਿਉਂਕਿ ਸਮਾਂ ਕਾਫੀ ਹੋ ਗਿਆ, ਅਸੀਂ ਸਾਰੇ ਜਾ ਚੁੱਕੇ ਹਾਂ। ਪੁਲਿਸ ਵਾਲੇ ਵਿਚਾਰੇ ਆਪਣੀ ਡਿਊਟੀ ਰੋਕ ਕੇ ਬੈਠੇ ਨੇ ਕਿ ਸਾਡਾ ਪ੍ਰੋਗਰਾਮ ਖਤਮ ਹੋਏ ਤੇ ਉਹ ਵਿਚਾਰੇ ਆਪਣੇ ਘਰ ਜਾਣ। ਦੇਖੋ, ਮੇਰਾ ਇਹ ਸੋਚਣਾ ਹੈ ਕਿ ਅੱਜ ਜੋ ਮਸਲਾ ਹੈ ਨਾ, ਮਸਲਾ ਹੈਗਾ ਕਿ ਅਸੀਂ ਕਿਵੇਂ ਇਹਨਾਂ ਨੂੰ ਰਿਹਾ ਕਰਾਣਾ। ਬਿਲਕੁਲ ਜੀ। ਪਿਛਲੇ ਨੇ ਕੀ ਕੀਤਾ, ਉਹਨੇ ਕੀ ਕੀਤਾ, ਸਾਨੂੰ ਸਾਰਿਆਂ ਨੇ ਛੱਲਿਆ। ਔਰ ਸਿੱਖਾਂ ਦੇ ਨਾਲ ਇਹ ਜਿਹੜਾ ਨਿਆਂ ਨਾ ਹੋਣ ਦਾ ਕਾਰਨ ਹੈ, ਉਹ ਸਿੱਖਾਂ ਦੀ ਇੱਕ ਫਰਾਕ ਦਿਲੀ ਹੈ, ਸਿੱਖਾਂ ਦੀ ਮੈਂ ਸਮਝਦਾ ਕਿ ਇਮਾਨਦਾਰੀ ਹੈ, ਜਿਸ ਤੋਂ ਸ਼ਾਇਦ ਹਰੇਕ ਸਰਕਾਰ ਨੂੰ ਡਰ ਲੱਗਦਾ ਹੈ। ਅੱਜ ਅਸੀਂ ਜਿੰਨੇ ਵੀ ਇੱਥੇ ਮਸਲੇ ਚੁੱਕੇ ਨੇ, ਅਸੀਂ ਆਪਣੀ ਜਿਹੜੇ ਕਮਰ ਜੋੜ ਕੇ ਜਾਂ ਹੱਥ ਜੋੜ ਕੇ ਅਸੀਂ ਇੱਥੇ ਖੜੇ ਹਾਂ। ਸਾਡਾ ਟੀਚਾ ਕੀ ਹੈ ਕਿ ਬੰਦੀ ਸਿੰਘ ਰਿਹਾਅ ਹੋਣੇ ਚਾਹੀਦੇ ਨੇ। ਅੱਜ ਤੁਸੀਂ ਸਵਾਲ ਕੀਤਾ ਕਿ ਜੀ ਬਾਦਲ ਨੇ ਆ ਕੀਤਾ, ਫਲਾਣੇ ਨੇ ਆ ਕੀਤਾ, ਮੈਂ ਕਹਿੰਦਾ ਸਭ ਨੇ ਕੀਤਾ। ਮੈਂ ਇਸ ਗੱਲ ਨੂੰ ਮੰਨਦਾ, ਮੈਂ ਕਿਹਦਾ ਸਮਰਥਕ ਨਹੀਂ। ਲੇਕਿਨ ਮੌਜੂਦਾ ਕਮੇਟੀ ਦੇ ਕੀ ਕਾਰਗੁਜ਼ਾਰੀ ਹੈ ਪਿਛਲੇ 8 ਜਾਂ 9 ਮਹੀਨਿਆਂ ਤੋਂ ਬਾਅਦ ਅੱਜ ਤੱਕ ਗ੍ਰਹਿ ਮੰਤਰੀ ਕੋਲ ਟਾਈਮ ਕਿਉਂ ਨਹੀਂ ਲਿਆ ਗਿਆ? ਸਭ ਤੋਂ ਵੱਡਾ ਭਖਦਾ ਸਵਾਲ ਮੈਂ ਸਵਾਲ ਪੁੱਛਾਂਗਾ ਤੁਹਾਡਾ, ਇਹੋ ਸਵਾਲ ਅਗਲੇ 1-2 ਦਿਨਾਂ 'ਚ ਪੁੱਛਾਂਗਾ। ਅੱਜ ਤੁਸੀਂ ਇਹ ਗੱਲ ਪੁੱਛੋ ਨਾ ਕਿ ਜਿਹੜੀ ਅਕਾਲ ਤਖਤ ਸਾਹਿਬ ਨੇ ਕਮੇਟੀ ਬਣਾਈ ਔਰ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਈ, ਤੁਸੀਂ SGPC ਨੇ ਯਾਦ ਹੋਣਾ ਉੱਥੋਂ ਮਾਰਚ ਕੱਢਣ ਦਾ ਐਲਾਨ ਕੀਤਾ ਸੀ, ਅਸੀਂ ਜੰਤਰ ਮੰਤਰ ਆ ਰਹੇ ਹਾਂ। ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ SGPC ਪ੍ਰਧਾਨ ਨੂੰ, ਅਕਾਲ ਤਖਤ ਜਥਿਆਂ ਨੂੰ ਚਿੱਠੀ ਲਿਖ ਕੇ ਕਿ ਤੁਸੀਂ 2 ਦਿਨ ਰੋਕ ਲਓ, ਮੈਂ ਗ੍ਰਹਿ ਮੰਤਰੀ ਕੋਲ ਟਾਈਮ ਲੈ ਰਿਹਾ, ਆਪਾਂ ਨੂੰ ਆਉਣ ਦੀ ਲੋੜ ਨਹੀਂ। ਅੱਜ ਉਹ 2 ਦਿਨ ਕਿੱਥੇ ਨੇ? ਮੈਨੂੰ ਯਾਦ ਹੈ ਕਿ 8 ਜਾਂ 9 ਮਹੀਨੇ ਨਿਕਲ ਗਏ ਨੇ, ਉਹ 2 ਦਿਨ ਕਿੱਥੇ ਨੇ? ਇਸ ਕਰਕੇ ਇਹਨਾਂ ਨੂੰ ਇਲੈਕਸ਼ਨ ਦੇ ਵਿੱਚ ਟਿਕਟਾਂ ਚਾਹੀਦੀਆਂ ਨੇ। ਔਰ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ, ਕੱਲ੍ਹ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਸੀ। ਦਿੱਲੀ ਕਮੇਟੀ ਦੇ ਪ੍ਰਧਾਨ ਨੇ ਕੋਈ ਪੋਸਟ ਪਾਈ ਹੈ ਤਾਂ ਉਹਦੀ ਵੋਲ ਤੇ ਜਾ ਕੇ ਚੈੱਕ ਕਰ ਲੈਣਾ, ਤੁਹਾਨੂੰ ਪਤਾ ਲੱਗ ਜਾਏਗਾ ਕਿ ਬੰਦੀ ਸਿੰਘਾਂ ਨਾਲ ਖੜਾ ਹੋ ਸਕਦਾ ਕਿ ਨਹੀਂ ਹੋ ਸਕਦਾ। ਜਿਹੜਾ ਬੰਦਾ ਭਾਈ ਬੇਅੰਤ ਸਿੰਘ ਦੇ ਫੇਵਰ ਦੇ ਵਿੱਚ ਪੋਸਟ ਨਹੀਂ ਪਾ ਸਕਦਾ ਆਪਣੇ ਫੇਸਬੁੱਕ ਅਕਾਊਂਟ ਤੇ, ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ, ਉਹ ਯਾਰ ਕਿਵੇਂ ਖੜਾ ਹੋ ਜਾਏਗਾ? ਉਸ ਬੰਦੇ ਨੇ ਸਰਕਾਰ ਦੀ ਮੁੱਠੀ ਚਾਪੀ ਕਰਨੀ ਹੈ, ਉਸ ਤੋਂ ਫਾਇਦੇ ਲੈਣੇ ਨੇ, ਆਪਣੇ ਘਰ ਪਰਿਵਾਰ ਨੂੰ MLA ਟਿਕਟਾਂ ਲੈ ਕੇ ਦਿਵਾਉਣੀਆਂ ਨੇ। ਤੇ ਇਸ ਕਰਕੇ ਉਸ ਦਾ ਸਿਰਫ ਟੀਚਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਮਾਰਚ ਨੂੰ ਰੋਕਿਆ ਜਾਵੇ, ਔਰ ਉਹ ਕਾਮਯਾਬ ਹੋਇਆ। ਔਰ ਸ਼੍ਰੋਮਣੀ ਕਮੇਟੀ ਦਾ ਮਾਰਚ ਨਹੀਂ ਚੱਲ ਪਾਇਆ ਕਿਉਂਕਿ ਉੱਥੇ ਰੋਕਤਾ ਗਿਆ ਕਿ ਨਹੀਂ ਜਾਣਾ, ਕੋਈ ਨਹੀਂ, ਗੱਲਬਾਤ ਹੋ ਰਹੀ ਹੈ। ਔਰ ਗੱਲਬਾਤ ਦੇ ਬਹਾਨੇ ਸਭ ਕੁਝ ਨਿਕਲ ਗਿਆ। ਹੁਣ ਦਿੱਲੀ ਦੇ ਇਲੈਕਸ਼ਨ ਆ ਰਹੇ ਨੇ, ਹਿੰਮਤ ਹੈ ਨਾ ਕਹਿਣ ਅਸੀਂ ਤਾਂ ਸਮਰਥਨ ਕਰਾਂਗੇ ਦਿੱਲੀ ਕਮੇਟੀ ਤੋਂ ਜਦੋਂ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰੋਗੇ, ਅਸੀਂ ਤਾਂ ਸਮਰਥਨ ਕਰਾਂਗੇ ਜਦੋਂ ਤੁਸੀਂ ਸਾਨੂੰ ਮਿਲਣ ਦਾ ਟਾਈਮ ਦਿਓਗੇ। ਚੜ੍ਹਦੀ ਕਲਾ ਦੀ ਗੱਲ ਹੋਏਗੀ, ਸਾਰਾ ਸਿੱਖ ਉਹਨਾਂ ਦੀ ਉਸ ਆਵਾਜ਼ ਦੇ ਪਿੱਛੇ ਖੜਾ ਹੋਏਗਾ। ਦਿੱਲੀ ਦਾ ਸਿੱਖ ਧੜੇਬਾਜ਼ੀ ਦਾ ਸ਼ਿਕਾਰ ਨਹੀਂ ਹੈ। ਇਹ ਗੱਲ ਨੂੰ ਅਸੀਂ ਗਲਤੀ ਨਾਲ ਸਮਝਦੇ ਹਾਂ। ਅੱਜ ਦੇਖੋ, ਕੋਈ ਧੜੇਬਾਜ਼ੀ ਸੀ ਇੱਥੇ? ਸਭ ਆਪਣੇ ਆਪ ਆਏ ਨੇ। ਕਿਸੇ ਦੀ ਫੋਟੋ ਲੱਗੀ ਸੀ, ਕਿਸੇ ਦਾ ਕੋਈ ਪਰਸਨਲ ਨਾਮ ਲਿਖਿਆ ਸੀ ਕਿ ਕਿਹੜੇ ਜਥੇਬੰਦੀ ਵੱਲੋਂ ਹੈ। ਹਰ ਸਾਲ ਬਿਨਾਂ ਜਥੇਬੰਦੀ ਹੁੰਦੇ, ਅੱਜ ਵੀ ਬਿਨਾਂ ਜਥੇਬੰਦੀ ਸੀ। ਇਹੀ ਲਿਖਿਆ ਸੀ ਦਿੱਲੀ ਤਮਾਮ ਸਿੱਖ ਜਥੇਬੰਦੀਆਂ ਨੇ ਆਪਣੇ ਆਪ ਆਏ ਨੇ, ਆਪਣੇ ਕੌਮੀ ਦਰਦ ਨੂੰ ਲੈ ਕੇ ਆਏ ਨੇ। ਬਿਲਕੁਲ ਜੋ ਪਰਮਿੰਦਰ ਜੀ ਨੇ ਗੱਲ ਕੀਤੀ ਔਰ ਮੁਲਾਕਾਤੀ ਸਰ ਇਕਬਾਲ ਸਿੰਘ ਨੇ ਗੱਲ ਕੀਤੀ, ਕਿੱਥੇ ਨਾ ਕਿੱਥੇ ਭਾਈ ਸਾਹਿਬ ਦੀ ਜੀ ਭਾਈ ਸਾਹਿਬ, ਤੁਸੀਂ ਆਖਿਰ ਲਈ ਕੀ ਕਹਿਣਾ ਚਾਹਦੇ ਹੋ? 2 ਮਿੰਟ ਦੇ ਅੰਦਰ ਆਪਣੀ ਗੱਲ ਪੂਰੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਦੁਨੀਆ ਵੀਰ ਜੀ ਗੋਲ ਹੈ। ਜੇ ਬਾਦਲ ਨੇ ਗਲਤ ਕੀਤਾ ਜਾਂ ਲਾਲੇ ਨੇ ਗਲਤ ਕੀਤਾ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋ ਹਾਰੇ। ਸਾਰੇ ਇਲੈਕਸ਼ਨ ਜਿੱਤੇ ਨੇ ਉਹਨੇ,
ਅਖੀਰ ਵੇਲੇ ਆ ਕੇ ਉਹਨੂੰ ਹੁਣ ਅੱਜ ਲਿਲਕੜੀਆਂ ਕੱਢਦਾ ਫਿਰਦਾ ਸੁਖਬੀਰ ਬਾਦਲ ਵੀ। ਜੇ ਪੰਥ ਨਾਲ ਧੋਖਾ ਕਰਨਗੇ ਨਾ ਤੇ ਕਿਸੇ ਨੂੰ ਕਿਤੇ ਥਾਂ ਨਹੀਂ ਮਿਲਣੀ। ਜੋ ਕਰੇਗਾ ਭੁਗਤੇਗਾ ਇੱਥੇ ਭੁਗਤੇਗਾ। ਬਹੁਤ ਵੱਡੀ ਗੱਲ ਕੀਤੀ ਜੀ। ਗੁਰੂ ਸਾਹਿਬ ਬਖਸ਼ਿਸ਼ ਕਰਨ। ਅਸੀਂ ਅਰਦਾਸ ਇਹ ਕੀਤੀ ਹੈ ਕਿ ਪੰਥ ਸਾਰਾ ਇਕੱਠਾ ਹੋਵੇ ਤੇ ਗੁਰੂ ਸਾਹਿਬ ਬਖਸ਼ਿਸ਼ ਕਰਨ, ਸਾਰਿਆਂ ਨੂੰ ਏਕਤਾ ਬਖਸ਼ਣ ਔਰ ਅਸੀਂ ਆਪਣੇ ਇਹਨਾਂ ਵੀਰਾਂ ਦੀ ਲੜਾਈ ਸਾਰੇ ਰਲ ਮਿਲ ਕੇ ਲੜ ਸਕੀਏ ਔਰ ਲੜਾਂਗੇ ਤੇ ਜਿੱਤਾਂਗੇ ਵੀ ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਭ ਤੋਂ ਅਖੀਰ ਦੇ ਅੰਦਰ ਅਸੀਂ ਤੁਹਾਨੂੰ ਜਾਂਦੇ ਇੱਕ ਵਾਰ ਤਿਹਾੜ ਜੇਲ੍ਹ ਜ਼ਰੂਰ ਦਿਖਾ ਦਈਏ, ਜਿੱਥੇ ਸਾਰੇ ਕਿਉਂਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਸਮਾਪਤੀ ਵੱਲ ਲੈ ਕੇ ਜਾ ਰਹੇ ਹਾਂ। ਇਹ ਉਹੀਓ ਤਿਹਾੜ ਜੇਲ੍ਹ ਹੈਗਾ ਜਿਹਦੇ ਅੰਦਰ ਸਾਡੇ ਅਣਗਿਣਤ ਬੰਦੀ ਸਿੰਘ ਜਿਹੜੇ ਹੈਗੇ ਨੇ ਉਹ ਕੈਦ ਹੈਗੇ ਨੇ। ਉੱਥੇ ਤੱਕ ਜਾਣ ਦੀ ਇਜਾਜ਼ਤ ਨਹੀਂ ਹੈ। ਦਾਸ ਖੁਦ ਭਾਈ ਜਗਤਾਰ ਸਿੰਘ ਹਵਾਰਾ ਨਾਲ 4 ਵਾਰ ਅੰਦਰ ਜਾ ਕੇ ਮੁਲਾਕਾਤ ਕਰ ਚੁੱਕਾ ਹੈਗਾ ਔਰ ਬਾਕਾਇਦਾ ਜਿਸ ਤਰੀਕੇ ਨਾਲ ਅਸੀਂ ਗਏ ਭਾਈ ਸਾਹਿਬ ਨਾਲ ਜੋ ਮੁਲਾਕਾਤਾਂ ਹੋਈਆਂ, ਹਰ ਚੀਜ਼ ਅਸੀਂ ਔਨ ਕੈਮਰਾ ਨਹੀਂ ਕਹਿ ਸਕਦੇ, ਲੇਕਿਨ ਕਿਤੇ ਨਾ ਕਿਤੇ ਸਾਡੀ ਸਿੱਖ ਕੌਮ ਦੀ ਰਾਜਨੀਤੀ ਨੇ ਬੰਦੀ ਸਿੰਘਾਂ ਦੇ ਵਿੱਚ ਇਲਾਜ ਕਹਿ ਲਈ, ਉਹਨਾਂ ਦੀ ਆਜ਼ਾਦੀ ਦੇ ਵਿਚਕਾਰ ਸਭ ਤੋਂ ਵੱਡੀ ਰੁਕਾਵਟ ਪਾਈ ਹੈ। ਜਦ ਤੱਕ ਸਾਡੀ ਕੌਮ ਆਪਣੀ ਧੜੇਬੰਦੀ ਛੱਡ ਕੇ ਇਕੱਠੀ ਨਹੀਂ ਹੋਏਗੀ, ਸਾਡੀ ਕੌਮ ਇਕਜੁੱਟ ਹੋ ਕੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਕੇ ਵੀ ਆਜ਼ਾਦੀ ਹਾਸਲ ਨਹੀਂ ਕਰ ਪਾਏਗੀ। TV 84 ਦੇ ਰਾਹੀਂ ਅਸੀਂ ਇਸ ਪੂਰੇ ਪ੍ਰੋਗਰਾਮ ਨੂੰ ਅਨਕਟ ਰਿਕਾਰਡ ਕੀਤਾ, ਜਿਹੜਾ ਕੁਝ ਸਮੇਂ ਬਾਅਦ ਅਸੀਂ ਲਾਈਵ ਕਰਨ ਜਾ ਰਹੇ ਹਾਂ। ਆਉਣ ਵਾਲੇ ਸਮੇਂ 'ਚ ਹੋਰ ਪੰਥਕ ਮਸਲਿਆਂ ਨੂੰ ਅਸੀਂ ਲੈ ਕੇ ਹਾਜ਼ਰ ਹੋਵਾਂਗੇ। ਲੈਣੇ ਸਾਰਿਆਂ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।